ਮਿੰਟੂ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਜ਼ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਦੇ ਨਾਲ ਸੰਪਰਕ ਕਰੋ 4082722500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਜਸਕਰਨ ਸਿੰਘ ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ, ਜਰਨੈਲ ਸਿੰਘ ਲਿਨਵਰਡ ਵਾਸ਼ਿੰਗਟਨ, ਹਰਜੀਤ ਸਿੰਘ ਸੁਰਿੰਦਰ ਕੌਰ ਔਜਲਾ ਡੇਲ ਸਿਟੀ, ਨਾਲ ਹੀ GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰ ਨੈਲਾ ਮਡੇਰਾ 'ਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸੋਹਤਾ 209 277 0113 ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ ਸਹਾਇਤਾ ਕਰਦੇ ਨੇ। ਕਾਲ ਅਜੀਤ ਇਟਵਾਲ 559 374 45 41। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਦੀਪ ਸਿੱਧੂ ਦੀ ਗ੍ਰਿਫਤਾਰੀ, 7 ਦਿਨ ਦੀ ਪੁਲਿਸ ਰਿਮਾਂਡ। ਹਾਂਜੀ, ਦੇਖੋ ਸਵੇਰ ਤੋਂ ਲੈ ਕੇ ਹੁਣ ਤੱਕ ਦੀ ਇਹੋ ਹੀ ਸਭ ਤੋਂ ਵੱਡੀ ਖਬਰ ਆ ਕਿ ਦੀਪ ਸਿੱਧੂ ਅਰੈਸਟ ਹੋ ਗਿਆ। ਪਹਿਲਾਂ ਦਾਅਵਾ ਕੀਤਾ ਗਿਆ ਸੀਗਾ ਕਿ ਜ਼ੀਰਕਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਦਿੱਲੀ ਪੁਲਿਸ ਵੱਲੋਂ, ਪਰ ਬਾਅਦ ਦੇ ਵਿੱਚ ਸਾਫ਼ ਹੋਇਆ ਕਿ ਕਰਨਾਲ ਤੋਂ ਗ੍ਰਿਫਤਾਰ ਕੀਤਾ ਗਿਆ। ਔਰ ਉਸ ਵੇਲੇ ਦਿੱਲੀ ਪੁਲਿਸ ਨੇ ਦਾਅਵਾ ਕੀਤਾ, ਜੋ ਕਹਿੰਦੇ ਕਿ ਉਸ ਵੇਲੇ ਗ੍ਰਿਫਤਾਰ ਕੀਤਾ ਜਦੋਂ ਇਹ ਇੱਕ ਢਾਬੇ ਦੇ ਨੇੜੇ ਖਲੋਤਾ ਸੀਗਾ, ਇੱਕ ਟਰੈਕਟਰ ਤੋਂ ਉਤਰਿਆ ਸੀਗਾ, SUV ਕੋਈ ਆਉਣੀ ਸੀਗੀ, ਤਾਂ ਉੱਥੋਂ ਇਹਨੇ ਬਿਹਾਰ ਵਾਸਤੇ ਰਵਾਨਾ ਹੋਣਾ ਸੀਗਾ, ਤਾਂ ਸਾਡੇ ਕੋਲ ਇਨਪੁਟ ਸੀ ਪੁਲਿਸ ਦਾ ਦਾਅਵਾ ਆਇਆ। ਤਾਂ ਉਸ ਤੋਂ ਬਾਅਦ ਫਿਰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ, ਪਰ ਉਸ ਤੋਂ ਪਹਿਲਾਂ ਦੀਪ ਸਿੱਧੂ ਨੂੰ ਮੈਡੀਕਲ ਵਾਸਤੇ ਖੜਿਆ ਗਿਆ, ਕਿਉਂਕਿ ਕਿਸੇ ਵੀ ਬੰਦੇ ਨੂੰ ਜਦੋਂ ਕੋਰਟ ਦੇ ਵਿੱਚ ਪੇਸ਼ ਕਰਦੇ ਉਸ ਤੋਂ ਪਹਿਲਾਂ ਵੀ ਮੁਲਾਜ਼ਾ ਹੁੰਦਾ, ਤਾਂ ਜਦ ਰਿਮਾਂਡ ਖਤਮ ਹੁੰਦਾ ਉਸ ਤੋਂ ਬਾਅਦ ਵੀ ਮੁਲਾਜ਼ਾ ਹੁੰਦਾ ਹੈ। ਤਾਂ ਫਿਰ ਇਹਨਾਂ ਨੇ ਰਿਮਾਂਡ ਮੰਗਿਆ, ਪਰ ਉਸ ਤੋਂ ਪਹਿਲਾਂ ਜਦੋਂ ਗਏ ਆ ਇਹਨੂੰ ਪੇਸ਼ ਕਰਨ, ਤਾਂ ਉਸ ਵੇਲੇ ਬਹੁਤ ਜ਼ਿਆਦਾ ਜਮਾਵੜਾ ਮੀਡੀਆ ਦਾ ਸੀਗਾ। ਉਸ ਵੇਲੇ ਜੈਕਾਰੇ ਵੀ ਲੱਗੇ ਆ ਬੋਲੇ ਸੋਨਿਹਾਲ ਦੇ। ਫਿਰ ਇਸ ਤੋਂ ਇਲਾਵਾ ਇਹਨਾਂ ਨੇ ਮੇਰੇ ਖਿਆਲ ਦੇ ਨਾਲ 7 ਦਿਨ ਦਾ ਰਿਮਾਂਡ ਪ੍ਰਾਪਤ ਕੀਤਾ, 14 ਦਿਨ ਦਾ ਰਿਮਾਂਡ ਮੰਗਿਆ ਸੀਗਾ, ਤਾਂ 7 ਦਿਨ ਦਾ ਪੁਲਿਸ ਨੇ ਰਿਮਾਂਡ ਮੰਗ ਲਿਆ। ਹੁਣ ਦੇਖੋ, ਕਹਾਣੀਆਂ ਜਿਹੜੀਆਂ ਨੇ ਉਹ ਸਿੱਧੀਆਂ ਪੁਲਿਸ ਸਟੇਸ਼ਨ ਤੋਂ ਤੇ ਆਉਣੀਆਂ ਨਹੀਂ ਹੈ। ਜਿਵੇਂ ਹੁਣੇ ਮੈਂ ਪੜ੍ਹ ਕੇ ਹਟਿਆ ਵਾਂ, ਲਗਭਗ 6:30 ਵਜੇ ਉਹ ਆਪਰੇਸ਼ਨ ਸੀਗੀ ਇੰਡੀਆ ਟੂਡੇ ਵਾਲਿਆਂ ਦੀ, ਤਾਂ ਉਹਨਾਂ ਨੇ ਜੋ ਆਪਣੀ ਇਨਪੁਟ ਦਿੱਤੀ ਆ, ਮਤਲਬ ਕਿ ਲੈ ਕੇ ਸੋਰਸਸ ਦੇ ਜ਼ਰੀਏ, ਤਾਂ ਉਹ ਇਹੋ ਆ ਕਿ ਦੀਪ ਸਿੱਧੂ ਨੇ ਜੋ ਹੁਣ ਤੱਕ ਪੁੱਛਗਿੱਛ ਹੋਈ ਆ ਉਹਦੇ ਵਿੱਚ ਇੱਕੋ ਗੱਲ ਕਹੀ ਆ ਕਿ ਮੇਰਾ ਕਿਸੇ ਕੱਟੜਪੰਥੀ ਸੰਗਠਨ ਦੇ ਨਾਲ, ਕੱਟੜਵਾਦੀ ਸੰਗਠਨ ਦੇ ਨਾਲ ਕੋਈ ਤਾਲੁਕ ਨਹੀਂ ਹੈ, ਤੇ ਮੈਂ ਭਾਵਕ ਹੋ ਕੇ ਹੀ ਇਸ ਕਿਸਾਨ ਅੰਦੋਲਨ ਦੇ ਨਾਲ ਜੁੜਿਆ ਸੀਗਾ। ਹਾਂ, ਠੀਕ ਹੈ ਕਿ ਮੇਰੀ ਵਿਚਾਰਧਾਰਾ ਜਿਹੜੀ ਉਹ ਹੜ੍ਹ ਟਾਈਪ ਦੀ ਹੈ। ਸੋ ਇਹ ਗੱਲਾਂ ਮੇਨਲੀ ਇੰਡੀਆ ਟੂਡੇ ਨੇ 6:30 ਵਜੇ ਆਪਣੇ ਸੋਰਸਿਸ ਦੇ ਜ਼ਰੀਏ, ਕਿਉਂਕਿ ਸਾਰੀਆਂ ਚੀਜ਼ਾਂ ਕੋਟ ਕਰਨੀਆਂ ਜ਼ਰੂਰੀ ਹੈ ਤਾਂ ਕਿ ਮਿਲਗੋਭਾ ਨਾ ਹੋਵੇ, ਚੀਜ਼ਾਂ ਰਲਗੱਡ ਨਾ ਹੋਣ। ਤਾਂ ਇਹ ਮੁੱਢਲੇ ਤੌਰ ਤੇ ਇਹ ਪਹਿਲੀ ਕਹਾਣੀ ਹੈ ਜਿਹੜੀ ਕਸਟਡੀ ਚੋਂ ਨਿਕਲੀ ਆ, ਮਤਲਬ ਕਿ ਮੀਡੀਆ ਆਊਟਲੈਟ ਨੇ ਕਸਟਡੀ ਚੋਂ ਜੋ ਹੁਣ ਤੱਕ ਦੀ ਆਪਣੀ ਸੋਰਸਿਸ ਦੇ ਜ਼ਰੀਏ ਜੋ ਇਨਵੈਸਟੀਗੇਸ਼ਨ ਹੋਈ ਆ ਉਹ ਸਾਹਮਣੇ ਰੱਖੀ ਆ ਮੁੱਢਲੇ ਤੌਰ ਤੇ। ਹਾਂ, ਇਹ ਉਹਨੇ ਨਾਲ ਜ਼ਰੂਰ ਲਿਖਿਆ ਵਾ ਕਿ ਇਹਨਾਂ ਦਾ ਫੈਸਲਾ ਸੀਗਾ, ਮਤਲਬ ਕਿ ਅਗਾਂਹ ਤੋਂ ਹੀ ਅਗੇਤਾ ਪਲਾਨ ਸੀਗਾ ਕਿ ਅਸੀਂ ਗਣਤੰਤਰ ਦਿਹਾੜੇ ਤੇ ਕੁਛ ਕਰਨਾ ਵਾ, ਇੰਡੀਆ ਗੇਟ ਤੱਕ ਜਾਂ ਲਾਲ ਕਿਲੇ ਤੱਕ ਪਹੁੰਚਣਾ, ਤੇ ਇਹਦੇ ਵਾਸਤੇ ਜਿਹੜੇ ਵੀ ਸਿੱਧੂ ਦੇ ਸਮਰਥਕ ਸੀ ਉਹਨਾਂ ਨੂੰ ਕਿਹਾ ਗਿਆ ਸੀਗਾ ਕਿ ਤੁਸੀਂ ਵਲੰਟੀਅਰਸ ਦੀਆਂ ਜਿਹੜੀਆਂ ਜੈਕਟਾਂ ਨੇ ਉਹ ਪਾ ਲਓ। ਤੁਹਾਨੂੰ ਪਤਾ ਹੀ ਉਹ ਜਿਹੜੀਆਂ ਜੈਕਟਾਂ ਲਿਸ਼ਕੀਆਂ ਜਿਹੀਆਂ ਜੈਕਟਾਂ ਹੁੰਦੀਆਂ, ਲਿਸ਼ਕੀਆਂ ਜਿਹੀਆਂ, ਉਹ ਜੈਕਟਾਂ ਪਾ ਲਓ। ਸੋ ਇਸ ਤਰ੍ਹਾਂ ਦੀ ਹੁਣ ਇੱਕ ਕਹਾਣੀ ਨਿਕਲੀ, ਔਰ ਇਹ ਕਹਾਣੀਆਂ ਮੁਸਲਸਲ ਨਿਕਲਣਗੀਆਂ, ਮਤਲਬ ਕਿ ਇਸ ਤਰ੍ਹਾਂ ਦੇ ਮੀਡੀਆ ਵਾਲੇ ਦਾਅਵੇ ਕਰਨਗੇ ਕਿ ਇਹ ਹੋ ਗਿਆ, ਵਾਹ ਹੋ ਗਿਆ। ਸੋ ਇਹ ਹੁਣ ਤੱਕ ਦੀ ਲਾ ਲਓ ਕਿ ਸਵੇਰ ਤੋਂ ਲੈ ਕੇ ਹੁਣ ਤੱਕ ਦੀ ਸ਼ਾਮ ਤੱਕ ਦੀ ਇਹੋ ਅਪਡੇਸ਼ਨ ਹੈ ਇਸ ਮਾਮਲੇ ਦੇ ਵਿੱਚ। ਦੂਜੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਸੋਸ਼ਲ ਮੀਡੀਆ ਤੇ ਹੜ੍ਹ ਆ ਗਿਆ, ਇੱਕ ਤਰ੍ਹਾਂ ਨਾਲ ਕਹਿ ਲਓ ਕਿ ਦੀਪ ਸਿੱਧੂ ਦੇ ਸਮਰਥਨ ਦਾ ਬਹੁਤ ਵੱਡੇ ਪੱਧਰ ਤੇ ਸਮਰਥਨ ਮਿਲ ਰਿਹਾ ਦੀਪ ਸਿੱਧੂ ਨੂੰ।
ਹਾਲਾਂਕਿ ਦੂਜੇ ਲੋਕਾਂ ਨੂੰ ਜਾਂ ਦੂਜੀ ਵਿਚਾਰਧਾਰਾ ਦੇ ਆਗੂਆਂ ਨੂੰ ਥੋੜਾ ਤਲਖੀ ਦੇ ਨਾਲ ਵੀ ਬੋਲਿਆ ਜਾ ਰਿਹਾ ਕਿ ਤੁਹਾਡੇ ਕਲੇਜੇ ਠੰਡ ਪੈ ਗਈ ਜੇ ਹੁਣ, ਜਿਵੇਂ ਆਖਿਆ ਬੰਦਾ ਕਹਿੰਦਾ ਉਹ ਖਿੱਚ ਕੱਢੀ ਜਾ ਰਹੀ ਹੈ ਇੱਕ ਦੂਜੇ ਪ੍ਰਤੀ। ਤਾਂ ਖੈਰ ਰੁੱਲੂ ਸਿੰਘ ਮਾਨਸਾ ਹੋਰਾਂ ਦਾ ਵੀ ਬਿਆਨ ਆ ਗਿਆ ਸੀ ਸਵੇਰੇ, ਫਿਰ ਉਹਨਾਂ ਨੇ ਉਦੋਂ ਕਿਹਾ ਸੀਗਾ ਕਿ ਦੀਪ ਸਿੱਧੂ ਨੂੰ, ਵੈਸੇ ਉਹ ਬੋਲਦੇ ਜਦੋਂ ਤਾਂ ਦੀਪ ਸਿੱਧੂ ਹੀ ਕਹੀ ਜਾਂਦੇ ਸੀਗੇ ਕਿ ਦੀਪ ਸਿੱਧੂ ਨੂੰ ਬਲੀ ਦਾ ਬੱਕਰਾ ਬਣਾ ਲਿਆ ਸਰਕਾਰ ਨੇ। ਫਿਰ ਕੁਝ ਸਿਆਸੀ ਪ੍ਰਤੀਕਰਮ ਵੀ ਆਏ ਆ, ਜਿੱਦਾਂ ਹਰਜੀਤ ਗਰੇਵਾਲ ਨੇ ਕਿਹਾ, ਉਹਨੇ ਆਖਿਆ ਕਿ ਹੁਣ ਇਨਵੈਸਟੀਗੇਸ਼ਨ ਹੋਏਗੀ ਔਰ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਦਾ ਪੂਰਾ ਸੱਚ ਨਿਕਲ ਆਊਗਾ। ਇਹ ਆਪਣੇ ਆਪ ਦੇ ਵਿੱਚ ਬਿਆਨ ਜਿਹੜਾ ਹੈ ਉਹ ਕੁਛ ਨਾ ਕੁਛ ਇਸ਼ਾਰਾ ਕਰਦਾ। ਦੇਖੋ ਹੁਣ ਇਹ ਚੀਜ਼ਾਂ ਪਤਾ ਨਹੀਂ ਕਦੋਂ ਤੱਕ ਚੱਲਣਗੀਆਂ, ਕਦੋਂ ਤੱਕ ਰਿਮਾਂਡ ਚੱਲੇਗਾ। ਬਹੁਤ ਸਾਰੇ ਜਿਹੜੇ ਲੀਡਰ ਹੈ, ਚਾਹੇ ਆਪੋਜੀਸ਼ਨ ਦੇ ਹੋਣ ਚਾਹੇ ਉਹ ਸੱਤਾਧਾਰੀ ਹੋਣ, ਉਹ ਘੁਮਾ ਫਿਰਿਆ ਕੇ, ਜਿੱਦਾਂ ਤੁਹਾਨੂੰ ਪਤਾ ਹੀ ਆ, ਉਹ ਰਾਸ਼ਟਰਵਾਦਤਾ ਤਾਂ ਛੱਡ ਨਹੀਂ ਸਕਦੇ ਜਾਂ ਹਿੰਸਾ ਦੀ ਕਿਸੇ ਤਰੀਕੇ ਨਾਲ ਤੋੜ ਤਾਂ ਕਰ ਨਹੀਂ ਸਕਦੇ। ਸਿਆਸਤਦਾਨਾਂ ਦਾ ਆਪਣਾ ਕਹਿ ਲਓ ਕਿ ਮਜਬੂਰੀਆਂ ਦਾ ਦਾਇਰਾ ਹੁੰਦਾ, ਪਰ ਸਿੱਧੇ ਸਿੱਧੇ ਢੰਗ ਦੇ ਨਾਲ ਇਹ ਵੀ ਕਹਿ ਜਾਂਦੇ ਨੇ ਕਿ ਇਨਵੈਸਟੀਗੇਸ਼ਨ ਜਿਹੜੀ ਆ ਉਹ ਨਿਰਪੱਖ ਹੋਣੀ ਚਾਹੀਦੀ ਹੈ। ਔਰ ਇੱਕ ਕਾਂਗਰਸ ਦੇ, ਹੁਣ ਪਤਾ ਨਹੀਂ, ਮੈਨੂੰ ਯਾਦ ਨਹੀਂ, ਕਿਉਂਕਿ ਬਹੁਤ ਸਾਰੇ ਬਿਆਨ ਜਿਹੜੇ ਜ਼ਬਾਨੀ ਯਾਦ ਰੱਖ ਕੇ ਕੋਟ ਕਰਨੇ ਬਹੁਤ ਔਖਾ ਕਾਰਜ ਹੁੰਦਾ ਜਦੋਂ ਇਸ ਤਰ੍ਹਾਂ ਦੀ ਵੱਡੀ ਖਬਰ ਹੋਵੇ। ਪਰ ਕਿਸੇ ਦਾ ਬਿਆਨ ਆਇਆ, ਉਹ ਕਾਂਗਰਸੀ ਲੀਡਰ ਆ, ਤਾਂ ਉਹਨਾਂ ਜ਼ਰੂਰ ਡਿਮਾਂਡ ਕੀਤੀ ਆ ਕਿ ਅਸਲ ਦੇ ਵਿੱਚ ਜਿਹੜੀਆਂ ਸੈਂਟਰਲ ਏਜੰਸੀਆਂ, ਹੁਣ ਪਤਾ ਨਹੀਂ ਇੱਕ ਲੀਡਰ ਜਾਂ ਲੀਡਰਾਂ ਦੇ ਸਮੂਹ ਦੇ, ਪਰ ਕਾਂਗਰਸੀਆਂ ਨੇ ਮੰਗ ਕੀਤੀ ਹੈ, ਕਹਿਣ ਦਾ ਮਤਲਬ ਇਹ ਆ। ਤਾਂ ਉਹ ਜ਼ਰੂਰ ਕਹਿ ਰਹੇ ਨੇ ਕਿ ਜਿਹੜੀਆਂ ਸੈਂਟਰਲ ਏਜੰਸੀਆਂ ਨੇ ਉਹ ਤੋਪ ਦਾ ਮੂੰਹ ਕਿਸਾਨ ਆਗੂਆਂ ਵੱਲ ਕਰ ਸਕਦੀਆਂ। ਮਤਲਬ ਕਿ ਪੰਜਾਬ ਪੁਲਿਸ ਨੂੰ ਕਸਟਡੀ ਦਿੱਤੀ ਜਾਣੀ ਚਾਹੀਦੀ ਹੈ ਦੀਪ ਸਿੱਧੂ ਦੀ, ਤਾਂ ਕਿ ਇੱਕ ਨਿਰਪੱਖ ਇਨਵੈਸਟੀਗੇਸ਼ਨ ਜਿਹੜੀ ਹੋ ਸਕੇ। ਤਾਂ ਮੇਰੇ ਖਿਆਲ ਦੇ ਨਾਲ ਇਹ ਪੋਸੀਬਲ ਨਹੀਂ, ਕਿਉਂਕਿ ਮਸਲਾ ਜਿਹੜਾ ਉਹ ਦਿੱਲੀ ਨਾਲ ਜੁੜਿਆ, ਦਿੱਲੀ ਦੇ ਇਲਾਕੇ ਦੀ FIR ਆ, ਤਾਂ ਸੰਬੰਧਿਤ ਥਾਣਿਆਂ ਦੀ ਪੁੱਛਗਿੱਛ ਜਿਹੜੀ ਆ ਉਹ ਦੀਪ ਸਿੱਧੂ ਤੋਂ ਹੋਏਗੀ। ਤੇ ਆਪਾਂ ਨੂੰ ਪਤਾ ਤੇ ਐਵੇਂ ਜਿੱਦਾਂ ਕਹਿ ਲਓ ਨਾ ਕਿ ਪਾਣੀ 'ਚ ਮਧਾਣੀ ਪਾਉਣ ਵਾਲੀ ਗੱਲ ਹੁੰਦੀ ਆ। ਪਰ ਹਾਂ, ਹੁਣ ਜਿਹੜੀਆਂ ਅਗਲੀਆਂ ਸੰਭਾਵਨਾਵਾਂ ਨੇ ਉਹ ਕੀ ਹੋ ਸਕਦੀਆਂ। ਹੁਣ ਦੇਖੋ, ਇੱਕ ਤੇ ਇਹ ਆ ਕਿ FIR ਦੀ ਕਾਪੀ ਨਹੀਂ ਮੈਨੂੰ ਮਿਲੀ। ਮੈਂ ਕੋਸ਼ਿਸ਼ ਕੀਤੀ ਸੀਗੀ ਕਿ ਤੁਹਾਡੇ ਨਾਲ ਜੁੜਨ ਤੋਂ ਪਹਿਲਾਂ FIR ਦੀ ਕਾਪੀ ਪੜ੍ਹ ਲੈਂਦੇ, ਆਪਾਂ ਕੁਛ ਚੀਜ਼ਾਂ ਸੌਖੀਆਂ ਹੋ ਜਾਂਦੀਆਂ। ਜਦੋਂ ਤੁਸੀਂ FIR ਪੜ੍ਹ ਲੈਂਦੇ ਹੋ ਨਾ, ਤਾਂ ਥੋੜ੍ਹਾ ਜਿਹਾ ਵੀ ਜੇ ਤੁਸੀਂ, ਕਿਉਂਕਿ ਹੁਣ ਦੀਪ ਸਿੱਧੂ ਤਾਂ ਬਹੁਤ ਵੱਡਾ ਵਕੀਲ ਆ, ਪਰ ਆਪਣੇ ਵਰਗਾ ਬੰਦਾ ਨਾ FIR ਪੜ੍ਹ ਕੇ ਥੋੜ੍ਹਾ ਸਮਝ ਲੈਂਦਾ ਕਿ ਕੀ ਕਹਾਣੀ ਆ, ਕੀ ਕਹਾਣੀ ਦਾ ਮਜ਼ਮੂਨ ਆ, ਜਾਂ ਕਹਾਣੀ ਦਾ ਭਵਿੱਖ ਕੀ ਆ। ਤਾਂ ਹੁਣ ਮੇਰੇ ਕੋਲ FIR ਨਹੀਂ, ਮੈਂ ਇਸ ਕਰਕੇ ਬਹੁਤੀ ਜ਼ਿਆਦਾ ਗੱਲ ਨਹੀਂ ਕਰੂੰਗਾ ਕਿ ਉਹ ਕਹਾਣੀ ਕਿਸ ਤਰ੍ਹਾਂ ਦੀ ਆ, ਧਾਰਾ ਕਿਹੜੀ ਲੱਗੀ ਹੈ, UAPA ਲਾਇਆ ਜਾਂ ਨਹੀਂ ਹੈ। ਤਾਂ ਜੇ UAPA ਲੱਗਾ ਤਾਂ ਫਿਰ ਤਾਂ ਥੋੜ੍ਹਾ ਮੁਸ਼ਕਿਲ ਹੋਏਗਾ ਬੇਲ ਦਾ। ਜੇ ਸਿੱਧੀ 307 ਲੱਗੀ ਹੈ, ਤੋੜ ਫੋੜ ਲੱਗੀ ਹੈ, ਜਾਂ ਕੌਂਸਪੀਰੇਸੀ ਲੱਗਦੀ ਹੈ, ਜਾਂ ਕੁਛ ਫਲੈਗ ਕੋਡ ਦੇ ਵਿੱਚ ਕੁਛ ਲੱਗਦਾ, ਵੈਸੇ ਮੇਰੇ ਖਿਆਲ ਦੇ ਨਾਲ ਝੰਡੇ ਵਾਲਾ ਤਾਂ ਮਾਮਲਾ ਬਣਦਾ ਨਹੀਂ ਦੀਪ ਸਿੱਧੂ ਤੇ, ਕਿਉਂਕਿ ਤਿਰੰਗੇ ਦਾ ਅਪਮਾਨ ਜੋ ਵੀਡੀਓ ਵਿਜ਼ੂਅਲ ਨੇ ਉਹਦੇ ਵਿੱਚ ਤੇ ਦਿਖਾਈ ਨਹੀਂ ਦਿੰਦਾ। ਦੂਸਰੀਆਂ ਚੀਜ਼ਾਂ 'ਚ ਕਿੰਨਾ ਕੋਈ ਇਨਵੋਲਵ ਦਿਖਾਉਂਦੇ ਨੇ ਉਹ ਦੇਖਣਾ ਹੋਵੇਗਾ, ਕਿਉਂਕਿ ਆਪਾਂ ਗੱਲ ਹੁਣ ਗਾਂਹ ਦੀ ਕਰ ਰਹੇ ਹਾਂ ਦੀਪ ਸਿੱਧੂ ਨੂੰ। ਕਿਉਂਕਿ ਜੇ ਆਪਾਂ ਹੁਣ ਦੇਖੀਏ UAPA ਨਹੀਂ ਲਾਉਂਦੇ, ਫਰਜ਼ ਕਰੋ, ਮੈਂ ਵਾਰ-ਵਾਰ ਕਹਿ ਰਿਹਾ ਕਿ FIR ਦੀ ਕਾਪੀ ਨਹੀਂ ਪੜੀ, ਜੇ UAPA ਨਹੀਂ ਲਾਉਂਦੇ, ਪਰ ਫਿਰ ਇੱਕ ਦੇਖਣ ਵਾਲੀ ਗੱਲ ਨਿਕਲੇਗੀ ਔਰ ਸੋਚਣ ਵਾਲੀ ਨਿਕਲੇਗੀ। ਤੁਸੀਂ ਵੀ ਉਸ ਚੀਜ਼ ਨਾਲ ਸ਼ਾਇਦ ਸਹਿਮਤ ਹੋ ਜਾਓਗੇ ਉਸ ਨੁਕਤੇ ਤੇ ਜਾ ਕੇ ਕਿ ਜਿੱਦਾਂ ਇੱਕ ਇਸ਼ਤਿਹਾਰੀ ਮੁਲਜ਼ਮ ਬਣਾਇਆ ਗਿਆ ਦੀਪ ਸਿੱਧੂ ਨੂੰ, ਜਿਹੜਾ ਖੁਦ ਕੋਈ ਵੱਡਾ ਵਕੀਲ ਰਿਹਾ ਪੇਸ਼ੇ ਤੋਂ, ਔਰ ਹੈ ਵੀ ਆ, ਬਹੁਤ ਵੱਡਾ ਵਕੀਲ ਰਿਹਾ, ਉਹਨੇ ਸਾਲਵੇ ਦੇ ਨਾਲ ਕੰਮ ਕੀਤਾ, ਬਹੁਤ ਟੌਪ ਦੇ ਵਕੀਲਾਂ ਦੇ ਨਾਲ ਕੰਮ ਕੀਤਾ ਵਾ। ਤਾਂ ਹੁਣ ਦੀਪ ਸਿੱਧੂ ਨੂੰ ਬਹੁਤ ਵੱਡੇ ਪੱਧਰ ਤੇ ਕਹਿ ਲਓ ਕਿ ਚੈਨਲਾਂ ਤੇ ਭੰਡਿਆ ਗਿਆ। ਘੰਟਿਆਂ ਬੱਧੀ ਉਹਨਾਂ ਚੈਨਲਾਂ ਨੇ ਪ੍ਰੋਗਰਾਮ ਕੀਤੇ ਆ ਦੀਪ ਸਿੱਧੂ ਤੇ। ਇਹ 26 ਜਨਵਰੀ ਤੋਂ ਬਾਅਦ ਜਿਹੜੇ ਚੈਨਲ ਸਿੱਧੇ ਤੌਰ ਤੇ ਕਹਿ ਲਓ ਕਾਰਪੋਰੇਟ ਦੇ ਜਾਂ ਪ੍ਰੋ ਗਵਰਨਮੈਂਟ ਆ, ਤਾਂ ਹੁਣ ਇੰਡੀਆ ਦੇ ਨਿਜ਼ਾਮ ਦੇ ਵਿੱਚ ਇੱਕ ਐਸੇ ਬੰਦੇ ਤੇ ਇੰਨਾ ਟਾਈਮ ਲਾਇਆ ਜਾਂਦਾ ਹੈ ਜਿਹਦੀ ਸਾਂਝ ਭਿਆਲੀ ਕਦੇ ਇਸੇ ਹੀ ਸੱਤਾਧਾਰੀ ਬੰਦਿਆਂ ਦੇ ਨਾਲ ਰਹੀ ਆ। ਉਹ ਕਿਤੇ ਨਾ ਕਿਤੇ ਇਹ ਚੀਜ਼ ਸਮਝਣ ਦੇ ਵਿੱਚ ਬਹੁਤੀ ਜ਼ਿਆਦਾ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਕਿ ਦੀਪ ਸਿੱਧੂ ਨੂੰ ਵੱਡਾ ਇਸ ਕਰਕੇ ਵਿਖਾਇਆ ਗਿਆ ਕਿਉਂਕਿ ਸ਼ੁਰੂਆਤੀ ਦੌਰ ਦੇ ਵਿੱਚ 26 ਜਨਵਰੀ ਤੋਂ ਬਾਅਦ ਜਿਹੜੀਆਂ ਚੀਜ਼ਾਂ ਭਾਜਪਾ ਦੇ ਉਲਟ ਗਈਆਂ, ਉਹ ਕਿਤੇ ਨਾ ਕਿਤੇ ਇਹਨਾਂ ਨੇ ਆਪਣੇ ਫੇਵਰ ਦੇ ਵਿੱਚ ਕਰਨ ਦਾ ਯਤਨ ਸ਼ੁਰੂ ਕਰ ਦਿੱਤਾ ਕਿ ਦੇਖੋ ਜੀ ਇਹ ਤਾਂ ਬਹੁਤ ਵੱਡਾ ਮੁਲਜ਼ਮ ਹੈ ਔਰ ਅਸੀਂ ਫੜਾਂਗੇ ਇਹਨੂੰ, ਔਰ ਅੰਤ ਦੇ ਵਿੱਚ ਫੜ ਕੇ ਦਿਖਾਤਾ। ਤਾਂ ਕਰਕੇ ਉਹ ਨਾਮ ਵਗੈਰਾ ਜੇ ਰੱਖਿਆ ਜਾਂਦਾ, ਕਿਉਂਕਿ UAPA ਨਹੀਂ ਲੱਗਦਾ, ਕੋਈ ਵੱਡਾ ਕੇਸ ਨਹੀਂ ਬਣਦਾ। ਵੈਸੇ ਉਦੋਂ ਤਾਂ ਕਹੀ ਜਾਂਦਾ ਸੀ ਮੀਡੀਆ ਕਿ ਦੇਸ਼ ਧਰੋਹ ਰਾਜ ਧਰੋਹ ਫਲਾਂ ਫਲਾਂ, ਪਰ ਜਦ ਤੱਕ FIR ਦੀ ਕਾਪੀ ਨਹੀਂ ਮਿਲਦੀ ਆਪਾਂ ਕੁਛ ਨਹੀਂ ਕਹਿਣ ਦੀ ਪੋਜੀਸ਼ਨ 'ਚ। ਤਾਂ ਮੇਰੇ ਕਹਿਣ ਦਾ ਮਤਲਬ ਹੈ ਕਿ ਉਹ ਕਿਤੇ ਨਾ ਕਿਤੇ ਲੱਗਦਾ ਵਾ ਕਿ ਦੀਪ ਸਿੱਧੂ ਨੂੰ ਬਹੁਤ ਵੱਡਾ ਬਣਾਇਆ ਗਿਆ
ਇਹ ਤਾਂ ਬੜਾ ਖੂੰਖਾਰ ਹੈ ਜੀ, ਕੌਨਸਪਰੇਸੀ ਸਾਰੀ ਇਹਨੇ ਕੀਤੀ ਹੈ। ਤਾਂ ਫਿਰ ਇਹਦੇ ਵਿੱਚੋਂ ਇੱਕ ਸੰਭਾਵਨਾ ਨਿਕਲਦੀ ਹੈ ਕਿ ਜਿਸ ਤਰੀਕੇ ਨਾਲ ਕਿਹਾ ਜਾ ਰਿਹਾ ਕਿ ਉਹਦੀ ਕੋਈ ਗਰਲਫਰੈਂਡ ਹੈ ਕੈਲੀਫੋਰਨੀਆ ਤੋਂ, ਉਹ ਵੀਡੀਓ ਅਪਲੋਡ ਕਰ ਰਹੀ ਸੀਗੀ, ਜਾਂ ਜਿੱਦਾਂ ਹੁਣ ਪੁੱਛ ਕੇ ਚਲਾ ਆ ਗਿਆ ਸੰਗਠਨ ਦਾ ਕਿ ਕਿਸੇ ਕੱਟੜਵਾਦੀ ਸੰਗਠਨ ਦੇ ਨਾਲ ਉਹਦੇ ਤਾਲੁਕਤਾ ਨਹੀਂ ਸੀ। ਤਾਂ ਇਹ ਚੀਜ਼ ਵਾਕਿਆ ਜਿਵੇਂ ਉਹ ਕਾਂਗਰਸੀਆਂ ਨੇ ਕਹੀ ਹੈ, ਮੇਰੇ ਵੀ ਜ਼ਹਿਨ ਦੇ ਵਿੱਚ ਆ ਕਿ ਹੋ ਸਕਦਾ, ਕਿਉਂਕਿ ਦੀਪ ਸਿੱਧੂ ਹਾਲ ਦੀ ਘੜੀ ਉਹ ਚਾਹ ਕੇ ਬੋਲ ਨਹੀਂ ਸਕਦਾ। ਜਦ ਤੱਕ ਉਹ ਪੁਲਿਸ ਦੀ ਕਸਟਡੀ 'ਚ ਕੋਈ ਸਟੇਟਮੈਂਟ ਜਾਰੀ ਨਹੀਂ ਕਰ ਸਕਦਾ, ਕਿਸੇ ਚੀਜ਼ ਨੂੰ ਕੰਡੈਮ ਨਹੀਂ ਕਰ ਸਕਦਾ, ਕਿਸੇ ਚੀਜ਼ ਨੂੰ ਪ੍ਰਵਾਨ ਨਹੀਂ ਕਰ ਸਕਦਾ, ਕਿਸੇ ਚੀਜ਼ ਨੂੰ ਕਲੀਅਰ ਨਹੀਂ ਕਰ ਸਕਦਾ। ਤਾਂ ਕਿਤੇ ਇਹ ਕਹਾਣੀ ਜਿਹੜੀ ਆ ਉਹ ਅਸੀਂ ਕੁਝ ਹੋਰ ਬਣਾ ਕੇ ਚੱਲ ਰਹੇ ਹਾਂ, ਉਹ ਕਹਾਣੀ ਦੀ ਗਾਜ਼ ਜਿਹੜੀ ਆ ਉਹ ਕਿਤੇ ਕਿਸਾਨ ਅੰਦੋਲਨ ਜਾਂ ਕਿਸਾਨ ਆਗੂਆਂ ਤੇ ਨਾ ਡੇਗ ਦਿੱਤੀ ਜਾਵੇ। ਮਤਲਬ ਤੁਸੀਂ ਸਮਝ ਹੀ ਗਏ ਨਾ ਕਿ ਵਾਇਆ ਬਾਹਰ ਵਾਇਆ ਬਣਾ ਕੇ ਕਹਾਣੀ ਇੱਧਰ ਨਾ ਜੋੜ ਦਿੱਤੀ ਜਾਵੇ। ਇੱਕ ਸੰਭਾਵਨਾ ਇਹਦੇ 'ਚੋਂ ਵੀ ਨਿਕਲਦੀ ਆ। ਇਹ ਜ਼ਰੂਰ ਕਿਤੇ ਨਾ ਕਿਤੇ ਕਹੀਏ ਤਾਂ ਇਨਵੈਸਟੀਗੇਸ਼ਨ ਦੇ ਵਿੱਚ ਇੰਤਜ਼ਾਰ ਰਹੇਗਾ ਕਿ ਕੀ ਇਹੋ ਜਿਹੀ ਜਾਂਚ ਪੜਤਾਲ ਉੱਧਰ ਨੂੰ ਜਾਂਦੀ ਹੈ ਜਾਂ ਨਹੀਂ। ਦੂਜੀ ਗੱਲ ਇਹ ਆ ਕਿ ਦੀਪ ਸਿੱਧੂ ਬਾਅਦ ਦੇ ਵਿੱਚ ਕੀ ਸਟੇਟਮੈਂਟ ਦਿੰਦਾ ਪਤਾ ਨਹੀਂ ਹੈ, ਪਰ ਦੀਪ ਸਿੱਧੂ ਦੀ ਛਵੀ ਬਾਰੇ ਉਹ ਕੀ ਕਰਦੇ ਆ ਇਹ ਵੀ ਇੱਕ ਵੇਖਣ ਵਾਲੀ ਗੱਲ ਹੋਏਗੀ, ਕਿਉਂਕਿ ਹੁਣ ਸਾਰਾ ਕੁਝ ਪੁਲਿਸ ਦੇ ਹੱਥ ਦੇ ਵਿੱਚ ਹੁੰਦਾ। ਜਦੋਂ ਕੋਈ ਬੰਦਾ ਕਸਟਡੀ 'ਚ ਹੈ ਤਾਂ ਪੁਲਿਸ ਬਹੁਤ ਕੁਝ ਦੱਸਦੀ ਹੈ ਉਹਦੇ ਬਾਰੇ। ਤਾਂ ਉਹ ਪੁਲਿਸ ਦਾ ਜਿਹੜਾ ਬਿਆਨ ਹੁੰਦਾ ਓਫੀਸ਼ੀਅਲੀ ਉਹੀ ਤੁਹਾਨੂੰ ਪਤਾ ਮੀਡੀਆ ਜਿਹੜਾ ਕਵਰ ਕਰਦਾ ਚੱਕਦਾ, ਉਹਦੀ ਛਵੀ ਦਾ ਕੀ ਕਰਨਗੇ ਇਹ ਵੀ ਇੱਕ ਵੇਖਣ ਵਾਲੀ ਗੱਲ ਹੋਏਗੀ। ਤੀਜੀ ਚੀਜ਼ ਇਹ ਆ ਕਿ ਹੁਣ ਦੇਖੋ ਮਸਲਾ ਤਾਂ ਇਹੋ ਆ ਕਿ ਠੀਕ ਆ, ਦੀਪ ਸਿੱਧੂ ਦੀ ਜਿਹੜੀ ਆ ਮੇਰੇ ਖਿਆਲ ਦੇ ਨਾਲ ਸਭ ਤੋਂ ਵੱਡੀ ਗਲਤੀ ਉਹੀ ਰਹੀ ਉਹ 25 ਜਨਵਰੀ ਵਾਲੀ, ਕਿ ਜਿਸ ਤਰੀਕੇ ਨਾਲ ਵੀਡੀਓ ਔਰ ਜਿਸ ਤਰੀਕੇ ਨਾਲ ਇੱਕ ਹੋਰ ਵੀਡੀਓ ਆ ਗਿਆ ਕਿ ਉਹ ਕਹਿ ਰਿਹਾ ਕਿ ਆਪਾਂ 9 ਵਜੇ ਨਿਕਲਣਾ, ਸਾਰੀ ਤਿਆਰੀ ਉਹ ਫਲਾਂ ਗੱਲਾਂ ਜਿਹੜੀਆਂ। ਪਰ ਜੇ ਦੀਪ ਸਿੱਧੂ ਉਦੋਂ ਥੋੜਾ ਸਮੇਂ ਤੋਂ ਕੰਮ ਲੈ ਜਾਂਦਾ ਤਾਂ ਇੱਕ ਲਾਈਵ ਵੀ ਦਿਖਾ ਸਕਦਾ ਸੀਗਾ, ਜਾ ਕੇ ਸਟੇਜ ਤੇ ਲਾਈਵ ਵੀ ਅਪੀਲ ਕਰ ਸਕਦਾ ਸੀ, ਜਿੱਦਾਂ ਕਹਿੰਦਾ ਕਿ ਮੈਂ ਅਪੀਲ ਕਰਨੀ ਚਾਹੁੰਦਾ ਸੀ। ਪਰ ਖੈਰ ਉਹ ਚੀਜ਼ਾਂ ਲੰਘ ਚੁੱਕੀਆਂ। ਤਾਂ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਦੇਖੋ ਜੇ ਦੀਪ ਸਿੱਧੂ ਜੇਲ੍ਹ 'ਚ ਚਲ ਗਿਆ, ਉਹਦੇ ਨਾਲ ਜੁੜਿਆ ਇੱਕ ਬਹੁਤ ਵੱਡਾ ਨੌਜਵਾਨ ਸਮੂਹ ਹੈ ਜਿਹੜਾ ਉਹ ਹਾਲ ਦੀ ਘੜੀ ਕਹਿ ਲਓ ਕਿ ਰਾਤ ਅੱਧ ਵਾਟਾ ਹੀ ਕਹਿ ਲਓ ਕਿ ਖੜ ਗਿਆ। ਹੁਣ ਕੀ ਕਰੀਏ? ਤਾਂ ਮੇਰੇ ਖਿਆਲ ਦੇ ਨਾਲ ਉਹਨਾਂ ਨੂੰ ਅੱਗੇ ਜ਼ਰੂਰ ਵਧਣਾ ਚਾਹੀਦਾ। ਹੁਣ ਪਤਾ ਨਹੀਂ ਦੀਪ ਸਿੱਧੂ ਕਦੋਂ ਅਪੀਲ ਕਰ ਸਕਦਾ, ਕਿਉਂਕਿ ਉਹਦੇ ਕੋਲ ਮੈਂ ਜਿਵੇਂ ਕਿਹਾ ਕਿ ਜਦ ਤੱਕ ਰਿਮਾਂਡ ਹੈ ਤਦ ਤੱਕ ਤਾਂ ਉਹਦੇ ਕੋਲ ਕੋਈ ਟਾਈਮ ਨਹੀਂ ਹੈ, ਕੋਈ ਕੁਛ ਨਹੀਂ ਹੈ। ਬਾਅਦ ਦੇ ਵਿੱਚ ਜਦੋਂ ਬੰਦਾ ਜੁਡੀਸ਼ੀਅਲੀ ਹੋ ਜਾਂਦਾ ਫਿਰ ਤੇ ਅਪੀਲ ਵੀ ਕਰ ਲੈਂਦਾ ਆਪਣੇ ਸਮਰਥਕਾਂ ਨੂੰ, ਫਿਰ ਤੇ ਸਫਾਈਆਂ ਵੀ ਦੇ ਦਿੰਦਾ। ਉਦੋਂ ਤੱਕ ਪੁਲਿਸ ਨੇ ਕੀ ਕਹਾਣੀ ਜਿਹੜੀ ਹੈ ਉਹ ਦੱਸਣੀ ਹੈ, ਕੀ ਪ੍ਰਗਟਾਵੇ ਕਰਨੇ ਆ, ਕੀ ਅੱਗੇ ਲਿੰਕ ਕੱਢਣੇ ਆ, ਉਹ ਸਾਰੀਆਂ ਸੰਭਾਵਨਾਵਾਂ ਤੁਸੀਂ ਲੈ ਕੇ ਹੀ ਚੱਲਿਓ, ਕਿਸੇ ਸੰਭਾਵਨਾ ਨੂੰ ਰੱਦ ਨਾ ਕਰਿਓ। ਪਰ ਮੇਰੇ ਕਹਿਣ ਦਾ ਮਤਲਬ ਹੈ ਕਿ ਇਹ ਅੰਦੋਲਨ ਜਿਵੇਂ ਹੁਣ ਤੁਸੀਂ ਦੇਖਿਆ ਜਿਵੇਂ ਬਾਈਡਨ ਨੂੰ ਇਹਨਾਂ ਨੇ ਫੋਨ ਕੀਤਾ ਹੈ ਪ੍ਰਧਾਨ ਸੇਵਕ ਨੇ ਜੀ, ਇੱਕ ਚੀਜ਼ ਨੋਟ ਕਰਿਓ ਕਿ ਉਸ ਤੋਂ ਪਹਿਲਾਂ ਕੀ ਕੁਛ ਵਾਪਰਿਆ ਇੰਡੀਆ 'ਚ। ਮੈਂ ਇਸ ਚੀਜ਼ ਤੇ ਬਹੁਤ ਗੰਭੀਰਤਾ ਨਾਲ ਅੱਖ ਰੱਖ ਰਿਹਾ ਸੀਗਾ ਕਿ ਕਦੋਂ ਗੱਲਬਾਤ ਹੁੰਦੀ ਹੈ, ਤਾਂ ਉਸ ਟਾਈਮ ਅਚਾਨਕ 4G ਚੱਲ ਜਾਂਦਾ ਹੈ, ਅਚਾਨਕ ਕਹਿ ਲਓ ਕਿ ਸਿੰਘੂ ਤੇ ਟਿਕਰੀ ਤੇ ਇੰਟਰਨੈਟ ਚੱਲ ਜਾਂਦਾ। ਇਹ ਚੀਜ਼ਾਂ ਕਿਤੇ ਨਾ ਕਿਤੇ ਸਾਨੂੰ ਵੇਖਣੀਆਂ ਪੈਣਗੀਆਂ ਔਰ ਲੀਡਰਾਂ ਨੂੰ ਵੀ ਵੇਖਣੀਆਂ ਪੈਣਗੀਆਂ ਕਿ ਇਹ ਚੀਜ਼ਾਂ ਕਿਤੇ ਨਾ ਕਿਤੇ ਥੋੜਾ ਠੀਕ ਕਰਨ ਦਾ ਸੰਦੇਸ਼ ਦੇ ਰਹੀਆਂ ਨੇ ਕਿ ਮਾਮਲਾ ਠੀਕ ਹੋ ਰਿਹਾ ਹੈ। ਤਾਂ ਉਹ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰਨ ਦਾ ਇੱਕ ਮੌਕਾ ਹੈ, ਕਿਉਂਕਿ US ਦਾ ਜਿਹੜਾ ਓਫੀਸ਼ੀਅਲੀ ਤੁਸੀਂ ਸਟੇਟਮੈਂਟ ਦੇਖਿਆ ਇਸ ਫੋਨ ਤੋਂ ਬਾਅਦ, ਸ਼ਾਇਦ ਦੇਖਿਆ ਹੋਵੇਗਾ, ਨਹੀਂ ਤਾਂ ਤੁਸੀਂ ਜਾ ਕੇ ਦੇਖ ਸਕਦੇ ਹੋ ਉਹਨਾਂ ਦੀ ਵੈਬਸਾਈਟ 'ਤੇ। ਤਾਂ ਉਹਨਾਂ ਨੇ ਜੋ ਓਫੀਸ਼ੀਅਲੀ ਸਟੇਟਮੈਂਟ ਜਾਰੀ ਕੀਤਾ, ਗੋਦੀ ਮੀਡੀਆ ਵਗੈਰਾ ਤੁਸੀਂ ਉਹ ਨਾ ਪੜ੍ਹਿਆ ਕਰੋ, ਨਾ ਸੁਣਿਆ ਕਰੋ, ਤਾਂ ਉਹਦੇ ਵਿੱਚ ਉਹਨਾਂ ਨੇ ਬਕਾਇਦਾ ਕਿਹਾ ਕਿ ਜੋ ਬਾਈਡਨ ਪ੍ਰਸ਼ਾਸਨ ਹੈ ਉਹ ਆਪਣੇ ਜਿਹੜੇ ਮਿੱਤਰ ਦੇਸ਼ ਹੈ ਜਾਂ ਮਿੱਤਰਾਂ ਤੋਂ ਇੱਕ ਸਿਹਤਮੰਦ ਲੋਕਤੰਤਰ ਦੀ ਤਵੱਕੋ ਕਰਦਾ ਹੈ। ਇਸ ਚੀਜ਼ ਨੂੰ ਹੁਣ ਤੁਸੀਂ ਸਮਝੋ। ਤਾਂ ਮੈਂ ਜਿਵੇਂ ਤੁਹਾਨੂੰ ਕੱਲ੍ਹ ਵੀ ਕਿਹਾ ਸੀਗਾ ਕਿ ਡੈਮੋਕ੍ਰੇਸੀ ਵਾਲੇ ਮਾਮਲੇ ਦੇ ਵਿੱਚ ਉਹ ਇੰਡੈਕਸ ਵੀ ਆਇਆ, ਉਹ ਕਾਫੀ ਪਰੇਸ਼ਾਨੀ ਦਾ ਸਬਬ ਹੈ। ਸੋ ਇਹ ਮੇਰੇ ਖਿਆਲ ਦੇ ਨਾਲ ਇੱਕ ਮੌਕਾ ਬਣ ਰਿਹਾ। ਪਰ ਇੱਥੇ ਜੇ ਹੁਣ ਪੰਜਾਬੀ ਜਿਵੇਂ ਕਮਜ਼ੋਰ ਕਰੀ ਗਏ ਆਪਣੇ ਅੰਦੋਲਨ ਨੂੰ, ਉੱਧਰ ਹਰਿਆਣਵੀ ਔਰ ਜਿਹੜੇ ਹੈਗੇ ਆ ਯੂਪੀ ਵਾਲੇ ਉਹ ਮਜ਼ਬੂਤ ਕਰੀ ਗਏ। ਕਿਉਂਕਿ ਅੱਜ ਤੁਸੀਂ ਇੱਕ ਚੀਜ਼ ਹੋਰ ਵੀ ਵੇਖੋ, ਇਹਨਾਂ ਚੀਜ਼ਾਂ ਨੂੰ ਆਪਾਂ ਜੋੜਦੇ ਚੱਲਦੇ ਹਾਂ, ਫਿਰ ਆਪਾਂ ਅਗਲੀ ਗੱਲ ਲੈ ਲਾਂਗੇ ਕਿ ਹਰਿਆਣੇ ਦੇ ਚੀਫ ਮਿਨਿਸਟਰ ਨੇ ਅੱਜ ਚੜੂਨੀ ਸਾਹਿਬ ਔਰ ਮੇਰੇ ਖਿਆਲ ਦੇ ਨਾਲ ਟਕੈਤ ਸਾਹਿਬ ਇਹਨਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਕਿਸਾਨਾਂ ਨੂੰ ਸਮਝਾਓ, ਹਰਿਆਣੇ ਅਤੇ ਯੂਪੀ ਦੇ ਕਿਸਾਨਾਂ ਨੂੰ ਸਮਝਾਓ ਕਿ ਇੱਥੋਂ ਦਾ ਕਿਸਾਨ ਬਹੁਤ ਖੁਸ਼ਹਾਲ ਹੈ ਤੇ ਸਰਕਾਰ ਨਾਲ ਹੈ। ਤੁਸੀਂ ਇਹਦੇ ਮਾਇਨੇ ਕੱਢ ਲਓ ਹੁਣ ਕਿ ਕਿੱਥੇ ਤਾਂ ਚੜੂਨੀ ਨੂੰ ਇਹ ਅੰਦਰ ਸੁੱਟਣ ਨੂੰ ਫਿਰਦੇ ਸੀਗੇ, ਤਾਂ ਕਿੱਥੇ ਹੁਣ ਇਹ ਸਰਕਾਰ ਕਹਿੰਦੀ ਹੈ ਕਿ ਨਹੀਂ ਜੀ ਤੁਸੀਂ ਇਹਨਾਂ ਨੂੰ ਸਮਝਾਓ। ਸਮਝਾਉਣ ਦਾ ਅਰਥ ਤੁਸੀਂ ਸਮਝ ਹੀ ਸਕਦੇ ਹੋ ਕਿ ਸਮਝਾਉਣ ਦਾ ਅਰਥ ਕੀ ਹੁੰਦਾ ਕਿ ਆਪਾਂ ਕਿਸੇ ਨੂੰ ਆਵਾਜ਼ ਮਾਰਦੇ ਕਿ ਯਾਰ ਫਲਾਣੇ ਬੰਦੇ ਨੂੰ ਤੂੰ ਸਮਝਾ। ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਮਾਇਨਾਖੇਜ਼ ਗੱਲ ਆ, ਬਹੁਤ ਮਾਇਨੇ ਰੱਖਦੀ ਹੈ ਇਹ ਗੱਲ। ਤਾਂ
ਇਸ ਸੂਰਤ ਦੇ ਵਿੱਚ ਕਿ ਇੱਕ ਪਾਸੇ ਮਜ਼ਬੂਤੀ ਹੋ ਰਹੀ ਹੈ ਕਿਸਾਨਾਂ ਦੀ, ਉਹਨਾਂ ਦੀ, ਜਾਟਾਂ ਦੀ, ਤਾਂ ਦੂਸਰੇ ਪਾਸੇ ਸਾਡਾ ਇਹ ਸੰਘਰਸ਼ ਕਮਜ਼ੋਰ ਨਹੀਂ ਹੋਣਾ ਚਾਹੀਦਾ। ਮੈਂ ਇਸੇ ਗੱਲ ਤੇ ਲਿਆ ਕੇ ਖਤਮ ਕਰ ਦਿੰਦਾ ਕਿ ਜੋ ਪਿੱਛੇ ਇੱਕ ਪ੍ਰਸ਼ੰਸਕ ਵਰਗ ਰਹਿ ਗਿਆ ਦੀਪ ਸਿੱਧੂ ਦਾ, ਤਾਂ ਮੇਰੇ ਖਿਆਲ ਦੇ ਨਾਲ ਉਹਨਾਂ ਨੂੰ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ, ਕਿਉਂਕਿ ਜੇ ਦੀਪ ਸਿੱਧੂ ਸੱਚਮੁੱਚ ਪੰਜਾਬ ਪ੍ਰਸਤ ਆ ਤਾਂ ਚਾਹੇ ਉਹ ਸਾਲ ਬਾਅਦ ਆਵੇ, 6 ਮਹੀਨਿਆਂ ਬਾਅਦ ਆਵੇ ਜਾਂ ਮਹੀਨੇ ਬਾਅਦ ਆਵੇ, ਉਹ ਦੁਬਾਰਾ ਫਿਰ ਹਿੱਤਾਂ ਦੀ ਗੱਲ ਕਰੇਗਾ, ਉਹ ਫਿਰ ਪੰਜਾਬ ਦੀ ਗੱਲ ਕਰੇਗਾ। ਕਿਉਂਕਿ ਇਸ ਤਰ੍ਹਾਂ ਦੇ ਬੰਦੇ ਜਿਹਨਾਂ ਦੇ ਵਿੱਚ ਕੋਈ ਜਾ ਕੇ ਨਹੀਂ ਹੈ ਕਿ ਟੁੱਟ ਜਾਂਦੇ ਆ, ਵਿਖਰ ਜਾਂਦੇ ਆ, ਜੋ ਸੱਚੀਓ ਹੀ ਆਪਣੀ ਮਿੱਟੀ ਨੂੰ ਮੁਹੱਬਤ ਕਰਦੇ ਆ ਤਾਂ ਉਹ ਸਗੋਂ ਨਿਖਰ ਕੇ ਨਿਕਲਦੇ ਆ। ਤਾਂ ਤੁਸੀਂ ਇੰਤਜ਼ਾਰ ਕਰੋ। ਮੇਰੇ ਕਹਿਣ ਦਾ ਮਤਲਬ ਹੈ ਕਿ ਉਹ ਨੌਜਵਾਨ ਜਿਹੜੇ ਸਾਡੇ ਭੈਣ ਭਰਾ ਨੇ, ਉਹਨਾਂ ਨੂੰ ਨਾਰਾਜ਼ਗੀ ਦੇ ਵਿੱਚ ਇਹ ਨਹੀਂ ਹੈ ਕਿ ਅੰਦੋਲਨ ਛੱਡ ਕੇ ਦੂਰ ਹੋ ਜਾਣਾ ਚਾਹੀਦਾ, ਇਸ ਲੜਾਈ ਨੂੰ ਮੁਸਲਸਲ ਲੜਦਿਆਂ ਰਹਿਣਾ ਚਾਹੀਦਾ। ਠੀਕ ਹੈ, ਤੁਸੀਂ ਜਿਹਨੂੰ ਵੀ ਆਪਣਾ ਪ੍ਰੇਰਨਾ ਸਰੋਤ ਮੰਨਦੇ ਹੋ, ਜਿਹਨੂੰ ਵੀ ਮਾਰਗਦਰਸ਼ਕ ਮੰਨਦੇ ਹੋ, ਜਿਹਨੂੰ ਵੀ ਤੁਸੀਂ ਇਸ ਲੜਾਈ ਦੇ ਵਿੱਚ ਆਪਣਾ ਆਗੂ ਗਿਣ ਕੇ ਚੱਲਦੇ ਹੋ, ਉਹ ਠੀਕ ਹੈ, ਵੱਖਰੀ ਚੀਜ਼ ਹੈ। ਪਰ ਹੁਣ ਹਾਲ ਦੀ ਘੜੀ ਜੋ ਸਮਾਂ ਆ ਗਿਆ, ਜੋ ਸਮਾਂ ਲੰਘ ਗਿਆ, ਜੋ ਸਮਾਂ ਆਉਣਾ, ਇਹਨਾਂ ਤਿੰਨਾਂ ਦੇ ਵਿਚਲਾ ਫਰਕ ਨਾਪ ਕੇ ਤੋਲ ਕੇ ਅੱਗੇ ਚੱਲਣ ਦੀ ਜ਼ਰੂਰਤ ਹੈ। ਜਿਵੇਂ ਜਿਵੇਂ ਅੱਗੇ ਕਹਾਣੀ ਤੁਰੇਗੀ ਫਿਰ ਆਪਾਂ ਗੱਲਾਂ ਬਾਤਾਂ ਕਰਦੇ ਚੱਲਾਂਗੇ ਜੀ। ਜੀ ਜੀ ਮਿੰਟੂ ਜੀ, ਤਕਰੀਬਨ ਜਿਹੜੀਆਂ ਧਾਰਾਵਾਂ ਇੱਥੇ ਲਾਈਆਂ, ਜਿਹੜੇ ਹੋਰ ਲੀਡਰ ਉਹਨਾਂ ਉੱਤੇ ਵੀ ਸੇਮ ਧਾਰਾਵਾਂ ਹੀ ਲਾਈਆਂ ਹੋਈਆਂ ਸੀਗੀਆਂ? ਨਹੀਂ ਦੇਖੋ, ਮੈਨੂੰ ਇਸ ਬਾਬਤ ਨਹੀਂ ਪਤਾ, ਮੈਂ ਕੋਈ ਗੱਲ ਨਾ ਕਰਨੀ ਨਹੀਂ ਚਾਹੁੰਦਾ, ਕੋਈ ਤੱਕਹੀਨ ਗੱਲ ਨਾ ਨਿਕਲ ਜਾਵੇ ਮੂੰਹ ਤੋਂ, ਕਿਉਂਕਿ ਮੈਂ ਉਹਨਾਂ ਲੋਕਾਂ ਦੇ ਵਿੱਚੋਂ ਨਹੀਂ ਆ ਕਿ ਐਵੇਂ ਗੱਲ ਕੱਢ ਦਿਓ ਤੁੱਕੇ ਦੇ ਨਾਲ ਤੇ ਮੁੜ ਕੇ ਉਸ ਗੱਲ ਨੂੰ ਸਟੈਬਲਿਸ਼ ਨਾ ਕਰ ਪਾਵੋ ਤਾਂ ਉਹਦਾ ਨੁਕਸਾਨ ਹੋ ਜਾਵੇ ਕਿਸੇ ਗੱਲ ਦਾ ਐਜੂਕੇਸ਼ਨ ਦੇ ਨਾਲ ਜੁੜੀ ਦਾ, ਤਾਂ ਮੇਰੇ ਖਿਆਲ ਦੇ ਨਾਲ ਠੀਕ ਨਹੀਂ ਹੈ। FIR ਦੀ ਕਾਪੀ ਮੈਂ ਕੱਲ੍ਹ ਨੂੰ ਲੈਣ ਦੇ ਯਤਨ ਕਰੂੰਗਾ, ਫਿਰ ਪਤਾ ਲੱਗ ਜਾਊਗਾ, ਕਿਉਂਕਿ ਦੂਜਿਆਂ ਦੀ ਤੇ ਲਿਸਟ ਪਈ ਆ ਸਾਰਿਆਂ ਦੀ। ਜਿਹੜੇ ਕਿਸਾਨ ਆਗੂ ਆ, ਕਿਸਾਨ ਆਗੂਆਂ ਤੇ ਇੱਕ ਵੱਖਰੀ ਕਿਸਮ ਦਾ ਪਰਚਾ, ਜੇ ਤੁਸੀਂ ਪਾਰਟੀਕੂਲਰ ਕਿਸਾਨ ਆਗੂਆਂ ਦੀ ਗੱਲ ਕਰੋ ਜੀ ਤਾਂ ਉਹਨਾਂ ਤੇ ਪਰਚਾ ਇੱਕ ਵੱਖਰੀ ਕਿਸਮ ਦਾ। ਉਹਨਾਂ ਦਾ ਪਰਚਾ ਕੀ ਆ ਕਿ ਤੁਸੀਂ ਜੋ ਤੁਹਾਨੂੰ ਹਦਾਇਤਨਾਮਾ ਦਿੱਤਾ ਗਿਆ ਸੀਗਾ ਦਿੱਲੀ ਪ੍ਰਸ਼ਾਸਨ ਵੱਲੋਂ ਕਿ ਟਰੈਕਟਰ ਤੁਸੀਂ 15,000 ਲੈ ਕੇ ਆਉਣਾ, ਤਾਂ ਟਰੈਕਟਰ ਤੇ ਇੱਕ ਚਾਲਕ ਹੀ ਹੋਣਾ ਚਾਹੀਦਾ ਵਗੈਰਾ ਵਗੈਰਾ, ਕਿ ਤੈਅ ਰੂਪ ਤੋਂ ਤੁਸੀਂ ਇੰਨੇ ਵਜੇ ਤੋਂ ਇੰਨੇ ਵਜੇ ਤੱਕ ਰਹਿਣਾ ਵਗੈਰਾ ਵਗੈਰਾ, ਤਾਂ ਉਹ ਸਾਰੀਆਂ ਗੱਲਾਂ ਦਾ ਜਿਹੜਾ ਪ੍ਰੋਟੋਕੋਲ ਸੀਗਾ ਉਹ ਇਹਨਾਂ ਨੂੰ ਨੋਟਿਸ ਹੋਇਆ ਪ੍ਰੋਟੋਕੋਲ ਤੋੜਨ ਕਰਕੇ। ਤਾਂ ਇਹ ਚੀਜ਼ ਜਿਹੜੀ ਆ ਉਹ ਡਿਫਰੈਂਟ ਹੈ, ਮਤਲਬ ਕਿ ਇਹ ਮਾਮਲਾ ਹੋ ਗਿਆ ਜੋ ਭੰਨ ਤੋੜ ਦਾ, ਜੋ ਲਾਲ ਕਿਲੇ ਤੇ ਸਾਰਾ ਕੁਛ ਪ੍ਰਕਰਨ ਵਾਪਰਿਆ ਆਪਾਂ ਕਹਿ ਸਕਦੇ ਹਾਂ। ਤਾਂ ਦੂਸਰੇ ਪਾਸੇ ਜਿਹੜੇ ਇਹਨਾਂ ਨੂੰ ਨੋਟਿਸ ਮਿਲੇ ਆ, ਇਹਨਾਂ ਤੇ ਕੋਈ FIR ਨਹੀਂ ਦਰਜ ਹੋਈ ਕਿਸਾਨ ਆਗੂਆਂ ਤੇ, ਇਹਨਾਂ ਨੂੰ ਜਸਟ ਨੋਟਿਸ ਮਿਲੇ ਆ ਕਿ ਤੁਸੀਂ ਜਵਾਬ ਦਿਓ ਸੀ ਤਾਂ ਕਿ ਕਿਉਂ ਕੀਤਾ ਗਿਆ। ਜੀ ਜੀ ਬਿਲਕੁਲ। ਸੋ ਕਈਆਂ ਨੂੰ 50,000 ਤੇ 1 ਲੱਖ ਰੁਪਈਏ ਦਾ ਇਨਾਮ ਵੀ ਜਿਹੜਾ ਇਹਨਾਂ ਨੇ ਦਿੱਤਾ ਆ। ਸੋ 4 ਜਾਣੇ ਦੋਨੋਂ ਹੀ ਪਾਸੇ ਉਹਨਾਂ ਨੂੰ ਇਨਾਮ ਜਿਹੜਾ ਦਿੱਤਾ ਹੈ ਇਸ ਦੀ ਗ੍ਰਿਫਤਾਰੀ ਜਿਹੜੀ ਉਹ ਕਰਾਉਣ ਦੀ ਮਦਦ ਦੇ ਵਿੱਚ। ਤੇ ਮਿੰਟੂ ਜੀ, ਅਗਲੀ ਜਿਹੜੀ ਗੱਲ, ਨਾਮ ਕਿਹਨਾਂ ਨੂੰ ਦਿੱਤਾ ਜੀ? ਸਰਕਾਰ ਦੇ ਦੁਆਰਾ ਇਨਾਮ ਐਲਾਨੇ ਗਏ। ਮੈਂ ਤੁਹਾਨੂੰ ਨਾਮ ਦੱਸ ਦਿੰਦਾ, ਜਿਹੜੀ ਇਹਨਾਂ ਦੀ ਖਬਰ ਦੇ ਵਿੱਚ ਹੈਗਾ, ਜਿਹੜੀ ਗ੍ਰਿਫਤਾਰੀ ਹੋਈ ਆ, ਕਹਿੰਦੇ ਵੀ 50,000 ਦਾ ਕੈਸ਼ ਇਨਾਮ ਬੂਟਾ ਸਿੰਘ, ਸੁਖਦੇਵ ਸਿੰਘ, ਜਗਬੀਰ ਸਿੰਘ ਤੇ ਇਕਬਾਲ ਸਿੰਘ, ਇਹਨਾਂ ਨੂੰ ਜਿਹੜਾ ਉਹ ਮਿਲਿਆ ਆ। ਤੇ 1 ਲੱਖ ਦਾ ਨਾਮ ਜੁਗਰਾਜ ਸਿੰਘ, ਗੁਰਜੋਤ ਸਿੰਘ ਤੇ ਗੁਰਜੰਟ ਸਿੰਘ। ਇਹਨਾਂ ਦੇ ਉੱਤੇ ਨਾਮ ਰੱਖੇ ਗਏ ਸੀਗੇ, ਮਾਫੀ ਚਾਹੁੰਦਾ ਜੀ 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 ਜੀ, ਕਿਉਂਕਿ ਇਹਨੂੰ ਲੱਭਣ ਦੇ ਲਈ ਨਾਮ ਜਿਹੜਾ ਉੱਦਾਂ ਉਹਨਾਂ ਨੇ ਲਾਨਿਆ ਸੀਗਾ ਜੀ। ਉਹ ਕੋਈ ਇਹ ਹੁੰਦਾ ਕਿ ਜਿੱਦਾਂ ਹੁਣ ਮੰਨ ਲਓ ਦੀਪ ਸਿੱਧੂ ਅਰੈਸਟ ਹੋਇਆ, ਜੇ ਤਾਂ ਕਿਸੇ ਮੁਖਬਰ ਦੀ ਇਤਲਾਹ ਤੇ ਹੋਵੇ ਅਰੈਸਟ ਹੋਵੇ, ਮਤਲਬ ਕਿ ਕਿਸੇ ਬੰਦੇ ਨੇ ਉਹ ਢਾਬੇ ਦੇ ਨੇੜੇ ਜਿੱਥੇ ਪਤਾ, ਇਹ ਤਾਂ ਕਹਾਣੀਆਂ ਹੁੰਦੀਆਂ ਪੁਲਿਸ ਦੀਆਂ, ਪਤਾ ਨਹੀਂ ਰੀਅਲ ਦੇ ਵਿੱਚ ਕੀ ਹੋਏਗਾ। ਉਹ ਦੀਪ ਸਿੱਧੂ ਜਦੋਂ ਬਾਹਰ ਆਏਗਾ ਉਹ ਦੱਸੇਗਾ, ਕਲੀਅਰ ਕਰੇਗਾ। ਤਾਂ ਮੰਨ ਲਓ, ਫਰਜ਼ ਕਰੋ ਕਿ ਜਿੱਦਾਂ ਪੁਲਿਸ ਦੀ ਕਹਾਣੀ ਮੁਤਾਬਕ ਆਪਾਂ ਚੱਲਦੇ ਹਾਂ ਕਿ ਕਿਸੇ ਬੰਦੇ ਨੇ ਉੱਥੇ ਸਿਆਣ ਲਿਆ ਕਿ ਦੀਪ ਸਿੱਧੂ ਖਲੋਤਾ ਔਰ ਦੀਪ ਸਿੱਧੂ ਵਾਂਟਡ ਹੈ, ਤਾਂ ਉਹਨੇ ਪੁਲਿਸ ਨੂੰ ਕਾਲ ਕੀਤੀ। ਤਾਂ ਪਹਿਲਾਂ ਕਾਲ ਕਰਕੇ ਇਹ ਸੌਦਾ ਤੈਅ ਕਰ ਲਏਗਾ ਕਿ ਮੈਂ ਤੁਹਾਨੂੰ ਇੱਕ ਇਨਫੋਰਮੇਸ਼ਨ ਦੇਊਂਗਾ, ਜਿਹੜਾ ਤੁਸੀਂ ਨਾਮ ਲਾਉਂਦੇ ਆ ਤਾਂ ਉਹਦੀ ਗੱਲ ਕਰੋ। ਤਾਂ ਫਿਰ ਵੱਡੇ ਅਫਸਰ ਨਾਲ ਵੀ ਕਈ ਵਾਰ ਬੰਦਾ ਕਹਿੰਦਾ, ਜਿਹੜਾ ਤਾਂ ਕਹਿ ਲਓ ਕਿ ਪੂਰਾ ਚਲਾਕ ਮੁਖਬਰ ਹੁੰਦਾ ਹੈ, ਤਾਂ ਉਹ ਪਹਿਲਾਂ ਸੀਨੀਅਰ ਪੁਲਿਸ ਅਫਸਰ ਨਾਲ ਗੱਲ ਕਰਦਾ ਜਾਂ ਡਾਇਰੈਕਟਲੀ ਜਾਂਦਾ। ਤਾਂ ਫਿਰ ਸਾਰੀ ਗੱਲ ਤੈਅ ਹੋ ਕੇ ਉਸ ਤੋਂ ਬਾਅਦ ਫਿਰ ਇਹ ਸਾਰਾ ਕੰਮ ਹੈ ਜਿਹੜਾ ਉਹ ਕਰ ਦਿੱਤਾ ਜਾਂਦਾ। ਔਰ ਉਸ ਤੋਂ ਬਾਅਦ ਫਿਰ ਨਾਮ ਕਈਆਂ ਨੂੰ ਮਿਲਦਾ, ਕਈਆਂ ਨੂੰ ਨਾਮ ਲੈਣ ਵਾਸਤੇ ਕੋਰਟ ਕਚਹਿਰੀਆਂ ਤੱਕ ਵੀ ਜਾਣਾ ਪੈਂਦਾ। ਇਸ ਤਰ੍ਹਾਂ ਇੱਕ ਨਾ ਪ੍ਰੋਸੀਜਰ ਹੁੰਦਾ ਹੈ ਜੀ। ਤੇ ਮਿੰਟੂ ਜੀ, ਜਿਹੜੀ ਤਸਵੀਰ ਦੀਪ ਸਿੱਧੂ ਦੀ ਇਸ ਤੋਂ ਪਹਿਲਾਂ ਜਿਹੜੀ ਉਹ ਆ ਰਹੀ ਆ, ਜਿਸ ਦੇ ਵਿੱਚ ਪਾਲਕੀ ਸਾਹਿਬ ਦੀ ਸੇਵਾ ਕਰ ਰਿਹਾ ਹੈ, ਕੀ ਇਹ ਵਾਕਿਆ ਹੀ ਇਸ ਦੀ ਗ੍ਰਿਫਤਾਰੀ ਤੋਂ ਪਹਿਲਾਂ ਦੀਆਂ ਆ? ਨਹੀਂ, ਇਹਦੀ ਕੋਈ ਪੁਸ਼ਟੀ ਨਹੀਂ ਹੈ, ਇਹਦੀ ਕੋਈ ਪੁਸ਼ਟੀ ਨਹੀਂ ਹੈ। ਹਾਲ ਦੀ ਘੜੀ ਮੈਂ ਜਿਵੇਂ ਤੁਹਾਨੂੰ ਕਿਹਾ
ਕਿ ਜੋ ਪੁਲਿਸ ਦੱਸਦੀ ਹੁੰਦੀ ਆ ਆਫੀਸ਼ੀਅਲੀ ਆਪਾਂ ਨੂੰ ਉਹੀ ਚੀਜ਼ ਜਿਹੜੀ ਹੈ ਉਹ ਮੰਨਣੀ ਪੈਂਦੀ ਹੈ। ਕਿਉਂਕਿ ਦੋ ਬੰਦਿਆਂ ਦਾ ਮਸਲਾ ਹੁੰਦਾ ਹੈ, ਜਾਂ ਤਾਂ ਫੜਨ ਵਾਲੇ ਦਾ ਜਾਂ ਫੜੀਚਣ ਵਾਲੇ ਦਾ। ਹੁਣ ਫੜੀਚਣ ਵਾਲਾ ਕਦੋਂ ਆ ਕੇ ਗੱਲ ਕਹਿੰਦਾ ਕਿ ਮੈਂ ਸਰੈਂਡਰ ਕੀਤਾ ਸੀ ਜਾਂ ਇੱਦਾਂ ਹੋਇਆ, ਪਰ ਮੈਨੂੰ ਨਹੀਂ ਲੱਗਦਾ, ਕਿਉਂਕਿ ਦੀਪ ਸਿੱਧੂ ਨੂੰ ਜਿੰਨਾ ਕੁ ਮੈਂ ਸਮਝਿਆ, ਦੀਪ ਸਿੱਧੂ ਬਹੁਤ ਚਲਾਕ ਆ, ਦੀਪ ਸਿੱਧੂ ਬਹੁਤ ਕਾਨੂੰਨ ਤੋਂ ਵਾਕਫ ਬੰਦਾ ਹੈ। ਜੇ ਉਹਨੂੰ ਸਰੈਂਡਰ ਕਰਨਾ ਹੁੰਦਾ ਤਾਂ ਉਹ ਐਲਾਨੀਆਂ ਕਰਕੇ ਜਾਂਦਾ, ਇੱਕ ਅੱਧਾ ਵੀਡੀਓ ਪਾਉਂਦਾ ਕਿ ਕੱਲ੍ਹ ਨੂੰ ਕੋਈ ਮੈਨੂੰ ਜ਼ਿਆਦਾ ਇਲੀਗਲ ਹਿਰਾਸਤ ਦੇ ਵਿੱਚ ਨਾ ਰੱਖਣ। ਸਮਝਦੇ ਹੋ ਨਾ ਤੁਸੀਂ? ਫਰਜ਼ ਕਰੋ ਮੈਂ ਭਗੌੜਾ ਵਾਂ, ਮੈਨੂੰ ਪੁਲਿਸ ਲੱਭਦੀ ਫਿਰਦੀ ਹੈ, ਮੈਨੂੰ ਤਾਂ ਐਨਕਾਊਂਟਰ ਦਾ ਵੀ ਖਤਰਾ ਹੋਏਗਾ ਨਾ ਕਿ ਕੱਲ੍ਹ ਨੂੰ ਕਿਤੇ ਚੋਰੀਓਂ ਮੈਂ ਜਾ ਕੇ ਪੇਸ਼ ਹੋਵਾਂ ਪਰਦੇ ਦੇ ਪਿੱਛੇ ਤੇ ਮੈਨੂੰ ਠੋਕ ਵੀ ਨਾ ਦੇਣ। ਇਹ ਵੀ ਇੱਕ ਡਰ ਹੁੰਦਾ ਭਗੌੜੇ ਦੇ ਮਨ ਦੇ ਵਿੱਚ, ਜ਼ਹਿਨ ਦੇ ਵਿੱਚ, ਕਿ ਕੋਈ ਮੇਰਾ ਨੁਕਸਾਨ ਨਾ ਹੋ ਜਾਵੇ। ਜਾਂ ਇਹ ਵੀ ਹੁੰਦਾ ਕਿ ਕੱਲ੍ਹ ਨੂੰ ਮੈਨੂੰ 4 ਦਿਨ ਉੱਥੇ ਕੁੱਟਦੇ ਮਾਰਦੇ ਰੱਖਣ, ਮੈਨੂੰ ਕੋਰਟ ਦੇ ਵਿੱਚ ਪੇਸ਼ ਨਾ ਕਰਨ। ਤਾਂ ਇਹਦੇ ਤੋਂ ਚੰਗਾ ਹੈ ਕਿ ਮੈਂ ਜਾਣ ਲੱਗਾ ਕਿਸੇ ਨੂੰ ਵੀਡੀਓ ਵਟਸਐਪ 'ਤੇ ਦੇ ਦੇਵਾਂ ਕਿ ਮੈਂ ਇੰਨੇ ਘੰਟੇ ਤੱਕ ਮੈਂ ਜਾ ਕੇ ਸਰੈਂਡਰ ਕਰੂੰਗਾ, ਤੂੰ ਤਦ ਤੱਕ ਇਹ ਵੀਡੀਓ ਪੋਸਟ ਕਰ ਦੀ, ਜਾਂ ਮੈਂ ਖੁਦ ਪੋਸਟ ਕਰ ਦੇਵਾਂ, ਜਾਂ ਮੈਂ ਪੋਸਟ ਪਾ ਦੇਵਾਂ ਕਿ ਭਾਈ ਮੈਂ ਸਰੈਂਡਰ ਹੋਣ ਚੱਲਿਆ। ਉਹਦੇ 'ਚ ਕੀ ਹੈ ਕਿ ਚੀਜ਼ ਤੁਸੀਂ ਪਬਲਿਕ ਡੋਮੇਨ 'ਚ ਰੱਖ ਕੇ ਚੱਲਿਓ ਕਿ ਮੈਂ ਸਰੈਂਡਰ ਹੋਣ ਚੱਲਿਆ। ਤਾਂ ਮੈਨੂੰ ਲੱਗਦਾ ਕਿ ਦੀਪ ਸਿੱਧੂ ਨੇ ਜੇ ਇਸ ਤਰ੍ਹਾਂ ਕਰਨਾ ਹੁੰਦਾ, ਮੇਰਾ ਸੋਚਣਾ, ਹੋ ਸਕਦਾ ਮੈਂ ਰੌਂਗ ਹੋਵਾਂ, ਤਾਂ ਮੇਰਾ ਮੰਨਣਾ ਹੈ ਕਿ ਜੇ ਦੀਪ ਸਿੱਧੂ ਨੇ ਇਸ ਤਰ੍ਹਾਂ ਸਰੈਂਡਰ ਹੋਣਾ ਹੁੰਦਾ ਤਾਂ ਉਹ ਇਹੋ ਜਿਹਾ ਕੋਈ ਨਾ ਕੋਈ ਦਾਅ ਵਰਤ ਕੇ ਸਰੈਂਡਰ ਹੁੰਦਾ, ਔਰ ਕੋਰਟ ਦੇ ਥਰੂ ਹੁੰਦਾ। ਵੱਡੀ ਗੱਲ ਇਹ ਸੀਗੀ ਕਿ ਕੋਰਟ ਦੇ ਥਰੂ ਹੁੰਦਾ, ਜਾ ਕੇ ਸਿੱਧਾ ਕੋਰਟ ਦੇ ਵਿੱਚ ਹਾਜ਼ਰ ਹੁੰਦਾ ਜੀ, ਜਿੱਦਾਂ ਰੂਸ ਵਾਲੇ ਨੇ ਕੀਤਾ ਸੀਗਾ, ਅਲੈਕਸੀ ਨਵਾਨੀ ਨੇ ਜਾਣ ਤੋਂ ਪਹਿਲਾਂ ਵੀਡੀਓ ਨਲਵਾਨੀ ਨੇ ਉਹ ਜਿੱਦਾਂ, ਹਾਂਜੀ ਉਹਦੀ ਵੇਖੋ ਅਰੈਸਟ ਨੇ ਕਿੱਦਾਂ ਸਾਰਾ ਰਸ਼ੀਆ ਬਦਲ ਦਿੱਤਾ, ਰਸ਼ੀਆ ਦਾ ਸਿਨਾਰੀਓ ਹੀ ਬਦਲ ਦਿੱਤਾ ਉਹ। ਕਿਉਂਕਿ ਜੇ ਸਿੱਧਾ ਜਾਂਦਾ ਆਪਾਂ ਨੂੰ ਪਤਾ ਸੀ ਸ਼ਾਇਦ ਉਹਨੂੰ ਹੱਥਾਂ ਨੂੰ ਚੁੱਕ ਲਾ ਕੇ ਚੁੱਕ ਲੈਂਦੇ, ਨਹੀਂ ਉਹਨੂੰ ਜ਼ਹਿਰ ਦਿੱਤਾ ਹੀ ਸੀਗਾ ਉਹਨਾਂ ਨੇ, ਜ਼ਹਿਰ ਦਿੱਤਾ ਸੀਗਾ, ਜਰਮਨ ਦੇ ਵਿੱਚੋਂ ਠੀਕ ਹੋ ਕੇ ਗਿਆ ਸੀਗਾ। ਜੀ ਬਿਲਕੁਲ ਜੀ। ਅਗਲੀ ਆਪਾਂ ਗੱਲ ਕਰੀਏ, ਕਿਸਾਨਾਂ ਨੂੰ ਉੱਤਰ ਪ੍ਰਦੇਸ਼ ਸਰਕਾਰ ਗੈਰ ਕਾਨੂੰਨੀ ਨੋਟਿਸ ਭੇਜਣੇ ਬੰਦ ਕਰੇ, ਕਿਸਾਨ ਜਥੇਬੰਦੀਆਂ ਨੇ ਕਿਹਾ। ਹਾਂਜੀ ਦੇਖੋ, ਕਿਸਾਨ ਜਥੇਬੰਦੀਆਂ ਨੇ ਕਿਹਾ ਵਾ ਕਿ ਜੋ ਤੰਗ ਕੀਤਾ ਜਾ ਰਿਹਾ, ਇਹ ਆਪਾਂ ਨੂੰ ਪਤਾ ਹੀ ਆ, ਪਹਿਲਾਂ ਵੀ ਆਪਾਂ ਗੱਲ ਕੀਤੀ ਹੈ ਕਈ ਮਰਤਬਾ ਕਿ ਯੂਪੀ ਦੇ ਕਿਸਾਨਾਂ ਨੂੰ ਖਾਸਾ ਪਰੇਸ਼ਾਨ ਕੀਤਾ ਜਾ ਰਿਹਾ ਵਾ ਯੂਪੀ ਗੌਰਮੈਂਟ ਵੱਲੋਂ। ਤਾਂ ਇਹਨਾਂ ਨੇ ਹੁਣ ਵਿਰੋਧਤਾ ਕੀਤੀ ਹੈ, ਮਤਲਬ ਕਿ ਗਾਜ਼ੀਪੁਰ ਸਰਹੱਦ ਤੇ ਜਿਹੜੀਆਂ ਕਿਸਾਨ ਜਥੇਬੰਦੀਆਂ ਜੁਟੀਆਂ ਨੇ, ਉਹਨਾਂ ਨੇ ਆਖਿਆ ਕਿ ਇਹ ਗੈਰ ਕਾਨੂੰਨੀ ਨੋਟਿਸ ਜਿਹੜੇ ਆ ਭੇਜਣੇ ਬੰਦ ਕਰੇ ਯੋਗੀ ਪ੍ਰਸ਼ਾਸਨ। ਔਰ ਜਿਹੜੇ ਇਹਨਾਂ ਦੇ ਹੈਗੇ ਆ ਭਾਰਤੀ ਕਿਸਾਨ ਯੂਨੀਅਨ ਉੱਤਰ ਪ੍ਰਦੇਸ਼ ਦੇ ਪ੍ਰਧਾਨ ਰਾਜਵੀਰ ਸਿੰਘ ਜਾਦੋਨ, ਇਹਨਾਂ ਨੇ ਆਖਿਆ ਕਿ ਕਿਸਾਨ ਵੱਖ-ਵੱਖ ਸਰਹੱਦਾਂ ਤੇ ਸ਼ਾਂਤੀਪੂਰਵਕ ਸੰਘਰਸ਼ ਕਰ ਰਹੇ ਹਨ। ਤੇ ਨਾਲ ਸਿੱਧੂ ਦੀ ਗ੍ਰਿਫਤਾਰੀ ਤੇ ਬੋਲਦੇ ਆਖਿਆ ਕਿ ਮਾਮਲਾ ਦਿੱਲੀ ਪੁਲਿਸ ਦਾ, ਕਿਸਾਨ ਜਥੇਬੰਦੀਆਂ ਦਾ ਲਾਲ ਕਿਲੇ ਤੇ ਜਾਣ ਦਾ ਕੋਈ ਏਜੰਡਾ ਨਹੀਂ ਸੀਗਾ। ਤਾਂ ਖੈਰ ਇਹ ਚਲੋ ਇਹਨਾਂ ਨੇ ਜੋ ਕਿਹਾ ਠੀਕ ਆ, ਹੱਦ ਤੱਕ ਆ, ਪਰ ਗ੍ਰਿਫਤਾਰੀਆਂ ਜਿਹੜੀਆਂ ਹੋਈਆਂ ਇਹਨਾਂ ਨੂੰ ਗਾਜ਼ੀਪੁਰ ਵਾਲਿਆਂ ਨੂੰ ਵੀ ਬੋਲਣਾ ਚਾਹੀਦਾ। ਗਾਜ਼ੀਪੁਰ ਤੋਂ ਕਿਵੇਂ ਬੰਦੇ ਚੱਲ ਗਏ, ਇਹ ਤਾਂ ਘੱਟੋ ਘੱਟ ਫੇਲੀਅਰ ਇਹਨਾਂ ਨੂੰ ਮੰਨਣੀ ਚਾਹੀਦੀ ਹੈ ਨਾ ਰਾਜ ਕਰਨਵੀਰ ਸਿੰਘ ਜੀ। ਜੇ ਇਹ ਗੱਲ ਕਹਿੰਦੇ ਆ ਕਿ ਸਾਡਾ ਕੋਈ ਪ੍ਰੋਗਰਾਮ ਨਹੀਂ ਸੀ, ਤਾਂ ਨਵਰੀਤ ਕਿਵੇਂ ਚੱਲ ਗਿਆ ਵਿਚਾਰਾ, ਉਹਦਾ ਘਰ ਕਿਵੇਂ ਉਜੜ ਗਿਆ, ਇਹ ਤੇ ਦੱਸਣਾ ਚਾਹੀਦਾ ਇਹਨਾਂ ਨੂੰ। ਉਹ ਬੱਚਾ ਉੱਥੇ ਕਿਵੇਂ ਪਹੁੰਚ ਗਿਆ? ਤੁਸੀਂ ਕਹਿੰਦੇ ਕੋਈ ਸਾਡੀ ਕਾਲ ਨਹੀਂ ਸੀ, ਪਰ ਜਿਹੜੇ ਬੱਚੇ ਤੁਹਾਡੀ ਕਾਲ ਤੇ ਉੱਥੋਂ ਤੱਕ ਆਏ ਸੀਗੇ, ਤੁਸੀਂ ਉਹਨਾਂ ਨੂੰ ਸੰਭਾਲ ਨਹੀਂ ਸਕੇ, ਤਾਂ ਤੁਹਾਨੂੰ ਵੀ ਘੱਟੋ ਘੱਟ ਸਾਂਝੇ ਕਿਸਾਨ ਮੋਰਚੇ ਤੋਂ ਮਾਫੀ ਮੰਗਣੀ ਚਾਹੀਦੀ ਹੈ। ਇਹ ਸਾਡੀ ਕਾਲ ਤੇ ਆਏ ਸੀ, ਇਹ ਗਾਂ ਜੋ ਵੀ ਹੋਇਆ ਉਹ ਬਾਅਦ ਦੀ ਗੱਲ ਹੈ, ਪਰ ਜਿਹੜੇ ਸਾਡੀ ਕਾਲ ਤੇ ਆਏ ਸੀ, ਜੋ ਨੁਕਸਾਨ ਹੋਇਆ ਉਹਦੇ ਵਾਸਤੇ ਅਸੀਂ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਹਾਂ। ਇਹ ਚੀਜ਼ ਤੇ ਗਾਜ਼ੀਪੁਰ ਵਾਲਿਆਂ ਨੂੰ ਸਮਝਣੀ ਚਾਹੀਦੀ ਹੈ। ਖੈਰ ਪਤਾ ਨਹੀਂ ਕਦੋਂ ਸਮਝਣਗੇ। ਇੱਧਰ ਦੇਖੋ, ਟਕੈਤ ਸਾਹਿਬ ਨੇ ਵੀ ਕਹਿ ਦਿੱਤਾ ਕਿ 2 ਅਕਤੂਬਰ ਤੱਕ ਦਾ ਅਲਟੀਮੇਟਮ ਦਿੱਤਾ ਉਹਨਾਂ ਨੇ। 2 ਅਕਤੂਬਰ ਤੇ ਸੂਈ ਪਤਾ ਨਹੀਂ ਕਿਉਂ ਰੱਖੀ ਹੋਈ ਹੈ, ਮੈਨੂੰ ਸਮਝ ਨਹੀਂ ਆ ਰਹੀ। ਦੂਸਰੇ ਪਾਸੇ ਅੱਜ ਮਹਾਪੰਚਾਇਤੀ ਕੁਰੂਕਸ਼ੇਤਰ ਦੇ ਵਿੱਚ ਰੁਪਿੰਦਰ ਹਾਂਡਾ ਵੱਲੋਂ ਹਰਿਆਣਾ ਲੋਕ ਗਾਇਕਾ ਅਵਾਰਡ ਸੀਗਾ ਜਿਹੜਾ ਉਹ ਵਾਪਸ ਕਰਨ ਦਾ ਐਲਾਨ ਕਰ ਦਿੱਤਾ ਗਿਆ। ਇਸੇ ਤਰ੍ਹਾਂ ਇੱਕ ਵੱਡੀ ਖਬਰ ਆ, ਉਹ ਇਹ ਆ ਕਿ ਆਪਣੇ ਪੰਜਾਬ ਦੇ ਵਿੱਚ ਵੀ ਮਾਹੌਲ ਗਰਮਾਏਗਾ। ਇੱਕ ਬੜੇ ਲੰਮੇ ਸਮੇਂ ਤੋਂ ਉਡੀਕਿਆ ਜਾ ਰਿਹਾ ਸੀਗਾ ਪ੍ਰੋਗਰਾਮ, ਤਾਂ 11 ਫਰਵਰੀ ਨੂੰ, ਨੋਟ ਕਰ ਲਓ, 11 ਫਰਵਰੀ ਨੂੰ ਜਗਰਾਓਂ ਦੇ ਵਿੱਚ ਮਹਾ ਰੈਲੀ ਰੱਖ ਦਿੱਤੀ ਗਈ ਹੈ ਸਾਂਝੇ ਕਿਸਾਨ ਮੋਰਚੇ ਵੱਲੋਂ। ਹਾਲਾਂਕਿ ਰਾਜਪਾਲ ਸਾਹਿਬ ਕਹਿੰਦੇ ਸੀਗੇ ਕਿ ਕਿਸਾਨਾਂ ਦਾ ਪ੍ਰੋਗਰਾਮ ਹੈ ਇੱਥੋਂ ਦਾ, ਪੰਜਾਬ ਵਾਲਿਆਂ ਦਾ, ਪਰ ਮੇਰੇ ਖਿਆਲ ਦੇ ਨਾਲ ਇਹ ਬਿਲਕੁਲ ਸੋਚ ਵਿਚਾਰ ਕੇ ਕਿ ਸਾਰੇ ਪਾਸੇ ਚੱਲੀ ਜਾਂਦਾ ਕੰਮ ਰਾਜਸਥਾਨ, ਯੂਪੀ, ਹਰਿਆਣੇ ਦੇ ਵਿੱਚ, ਤਾਂ ਕਿਉਂ ਨਾ ਅਸੀਂ ਵੀ ਕਰੀਏ। ਤਾਂ ਇਹ ਸ਼ਕਤੀ ਪ੍ਰਦਰਸ਼ਨ ਹੋਏਗਾ। ਤਾਂ ਮੇਰੇ ਖਿਆਲ ਦੇ ਨਾਲ ਇੱਥੇ ਹੁਣ ਸਾਡਾ ਯੂਥ ਹੈ ਨਾ ਜਿਹੜਾ, ਉਹਨੂੰ ਸਾਰੇ ਤਮਾਮ ਜਿਹੜੇ ਵਖਰੇਵੇਂ ਆ, ਸਾਰੀਆਂ ਜਿਹੜੀਆਂ ਖਾਈਆਂ ਪੂਰ ਕੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸ਼ਕਤੀ ਪ੍ਰਦਰਸ਼ਨ ਕਰਨਾ ਪਏਗਾ। ਔਰ ਇਹਦੀ ਜ਼ਰੂਰਤ ਹੈ ਪੰਜਾਬ ਨੂੰ। ਮੈਂ ਜਿਵੇਂ ਕਿਹਾ ਕਿ ਅਸੀਂ ਕਮਜ਼ੋਰ ਹੋ ਰਹੇ ਹਾਂ ਜਿਹੜੇ ਮੋਢੀ ਆ, ਤਾਂ ਦੂਸਰੇ ਸਟਰੋਂਗ ਹੋ ਰਹੇ ਆ। ਤਾਂ ਇੱਥੇ ਕਿਤੇ ਨਾ ਕਿਤੇ ਜਿਹੜੇ ਜਾਤੀ ਵਖਰੇਵੇਂ ਹੋਣ ਜਾਂ ਸਿਧਾਂਤਕ ਵਖਰੇਵੇਂ ਹੋਣ ਜਾਂ
ਹੋਰ ਵੀ ਕਿਸੇ ਤਰ੍ਹਾਂ ਦੇ ਵਿਚਾਰਕ ਤਾਰਕ ਵਖਰੇਵੇਂ ਹੋਣ, ਉਹਨਾਂ ਨੂੰ ਲਾਂਭੇ ਰੱਖ ਕੇ ਇੱਕ ਜ਼ੋਰਦਾਰ ਸ਼ਕਤੀ ਪ੍ਰਦਰਸ਼ਨ ਹੈ ਜਿਹੜਾ ਉਹ ਪੰਜਾਬੀਆਂ ਨੂੰ ਕਰਕੇ ਵਿਖਾਉਣਾ ਪਊਗਾ, ਤਾਂ ਹੀ ਸੁਰ ਟਿਕਾਣੇ ਆਊ ਸਭ ਦੀ। ਜੀ ਜੀ, ਬਿਲਕੁਲ ਬਿਲਕੁਲ। ਅਗਲੀ ਆਪਾਂ ਜੇ ਗੱਲ ਕਰੀਏ, ਕਹਿੰਦੇ ਬੀਬਾ ਹਰਸਿਮਰਤ ਬਾਦਲ ਨੇ ਸੰਸਦ ਦੇ ਵਿੱਚ ਹਨੇਰੀਆਂ ਲੈ ਆਂਦੀਆਂ। ਹਾਂਜੀ, ਵਾਕਿਆ ਹੀ ਉਹ 13 ਮਿੰਟ ਦਾ ਸ਼ਾਇਦ ਭਾਸ਼ਣ ਸੀਗਾ ਜੀ, ਮੈਂ 3-4 ਮਿੰਟ ਹੀ ਸੁਣਿਆ। ਵਾਕਿਆ ਹੀ ਬਹੁਤ ਜ਼ੋਰਦਾਰ ਭਾਸ਼ਣ ਸੀਗਾ। ਔਰ ਬੀਬਾ ਹਰਸਿਮਰਤ ਕੌਰ ਬਾਦਲ ਇੱਦਾਂ ਲੱਗ ਰਿਹਾ ਸੀਗਾ ਕਿ ਜਿੱਦਾਂ ਅੱਜ ਸਾਰੀਆਂ ਗਲਤੀਆਂ ਨਾ ਉਹ ਮਿਟਾਉਣੀਆਂ ਉਹ ਸੋਚਦੇ ਸੀਗੇ ਕਿ ਸਾਰੀਆਂ ਗਲਤੀਆਂ ਅਸੀਂ ਜੋ ਵੀ ਕੀਤੀਆਂ ਨੇ। ਵੈਸੇ ਸਭ ਤੋਂ ਵੱਡੀ ਗਲਤੀ ਤਾਂ ਇਹ ਹੈ ਕਿ ਜਨਸੰਘ ਦੇ ਨਾਲ ਸਾਂਝ ਪਾ ਕੇ RSS ਦੇ ਪੈਰ ਲਵਾ ਦਿੱਤੇ ਪੰਜਾਬ ਦੇ ਵਿੱਚ। ਤੇ ਇਹਨਾਂ ਨੂੰ ਕੌਣ ਪੁੱਛਦਾ ਸੀ, ਜਿਵੇਂ ਝੁਟਾਲਿਆਂ ਨੇ ਉੱਥੇ ਹਰਿਆਣੇ 'ਚ ਕੀਤਾ, ਤੇ ਅੱਜ ਵੇਖ ਲਓ ਉਹਨਾਂ ਦੇ ਪਿੱਛੇ ਪਿੱਛੇ ਤੁਰੇ ਫਿਰਦੇ ਆ। ਬਿਲਕੁਲ ਇੱਦਾਂ ਹੀ ਆ। ਯੂਪੀ ਦੇ ਵਿੱਚ ਵੀ ਇਹੀ ਹੋਇਆ। ਯੂਪੀ ਦੇ ਵਿੱਚ ਵੀ ਹੌਲੀ ਹੌਲੀ ਪੈਰ ਇਸ ਤਰ੍ਹਾਂ ਹੀ ਲੱਗੇ ਸੀ, ਮਹਾਰਾਸ਼ਟਰ ਦੇ ਵਿੱਚ ਵੀ ਇਸ ਤਰ੍ਹਾਂ ਲੱਗੇ, ਤੇ ਹੁਣ ਲੜਦੇ ਪਏ ਆ ਦੋਵੇਂ ਇੱਕ ਦੂਜੇ ਨਾਲ। ਕਹਿੰਦੇ ਚਲੋ ਲੰਘ ਗਏ ਸਮੇਂ ਨੇ। ਤਾਂ ਇਹਨਾਂ ਨੇ ਬੜਾ ਜ਼ਬਰਦਸਤ ਭਾਸ਼ਣ ਦਿੱਤਾ। ਔਰ ਉਸ ਭਾਸ਼ਣ ਦੀ ਸਭ ਤੋਂ ਖੂਬਸੂਰਤ ਗੱਲ ਜਿਹੜੀ ਮੈਨੂੰ ਲੱਗੀ, ਅੱਗੇ ਤੇ ਕਈ ਵਾਰ ਬੀਬੀ ਆ ਨਾ ਜਿਹੜੀ ਉਹ ਆਪਣੇ ਘਰ ਵਾਲੇ ਨੂੰ ਹੀ, ਮਤਲਬ ਕਿ ਸਾਡੇ ਪ੍ਰਧਾਨ ਜੀ ਨੂੰ ਕਾਪੀ ਕਰ ਜਾਂਦੇ, ਬਸ ਉੱਦਾਂ ਦੀਆਂ ਹੀ ਗੱਲਾਂ ਕਰਕੇ ਗੋਲ ਮੋਲ ਦੀਆਂ, ਨਾ ਸਿਰ ਨਾ ਪੈਰ। ਪਰ ਅੱਜ ਜਿਹੜਾ ਭਾਸ਼ਣ ਸੀ ਉਹਦੀ ਖਾਸੀਅਤ ਇੱਕ ਤੇ ਇਹ ਸੀਗੀ ਕਿ ਲੱਗ ਰਹੇ ਸੀਗੇ ਬੀਬਾ ਜੀ ਕਿ ਦਿਲੋਂ ਬੋਲ, ਖਾਸ ਕਰ ਇਹ ਸੀ। ਦੂਜੀ ਚੀਜ਼ ਕਿ ਬਿਲਕੁਲ ਫੈਕਚੁਅਲੀ ਗੱਲਾਂ ਕੀਤੀਆਂ, ਫੈਕਟ ਤੇ ਗੱਲਾਂ ਕੀਤੀਆਂ, ਔਰ ਸਾਰੇ ਡਾਕੂਮੈਂਟ ਲੈ ਕੇ ਗਏ ਸਨ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਨਾ ਕਿ ਪੂਰੀ ਤਿਆਰੀ, ਪੁਖਤਾ ਤਿਆਰੀ ਸੀਗੀ ਉਹਨਾਂ ਦੀ। ਸਭ ਤੋਂ ਵੱਡੀ ਜਿਹੜੀ ਚੋਟ ਮਾਰੀ ਉਹਨਾਂ ਨਰਿੰਦਰ ਮੋਦੀ ਤੇ 2011 ਦੇ ਵਿੱਚ ਇਹ ਕੋਈ ਕਮੇਟੀ ਬਣੀ ਸੀ, ਉਹਦੇ ਇੰਚਾਰਜ ਸੀਗੇ, ਮਤਲਬ ਕਿ ਸੈਂਟਰ ਵੱਲੋਂ ਕਮੇਟੀਆਂ ਬਣਦੀਆਂ ਰਹਿੰਦੀਆਂ ਨੇ ਤੁਹਾਨੂੰ ਪਤਾ, ਜਾਂ ਸੰਸਦ ਵੱਲੋਂ। ਤਾਂ ਉਸ ਕਮੇਟੀ ਦੇ ਚੇਅਰਮੈਨ ਦੇ ਤੌਰ ਤੇ ਇਹਨਾਂ ਨੇ ਵਰਕ ਕੀਤਾ ਸੀਗਾ। ਤਾਂ ਉਹਦੇ ਵਿੱਚ ਜੋ ਇਹਨਾਂ ਨੇ ਰੈਕਮੈਂਡੇਸ਼ਨ ਦਿੱਤੀ ਸੀਗੀ ਬਤੌਰ ਗੁਜਰਾਤ ਦੇ ਚੀਫ ਮਿਨਿਸਟਰ, ਤਾਂ ਇਹ ਦਿੱਤੀ ਸੀਗੀ ਕਿ MSP ਨੂੰ ਕਾਨੂੰਨੀ ਰੂਪ 'ਚ ਲਿਆਂਦਾ ਜਾਣਾ ਚਾਹੀਦਾ। ਤਾਂ ਉਹ ਸਾਰਾ ਖਾਕਾ ਕੱਢ ਲਿਆਂਦਾ ਬੀਬਾ ਹਰਸਿਮਰਤ ਕੌਰ ਬਾਦਲ, ਕਿਉਂਕਿ ਇਹਨਾਂ ਦੇ ਨਾਲ ਰਹੇ, ਤੁਹਾਨੂੰ ਪਤਾ। ਮੇਰੇ ਖਿਆਲ ਦੇ ਨਾਲ ਉਹ ਇੱਕ ਬਹੁਤ ਵੱਡੀ ਸੱਟ, ਬਹੁਤ ਵੱਡੀ। ਕਿਉਂਕਿ ਦੇਖੋ ਜਿੱਦਾਂ ਸਦਨ ਦੇ ਵਿੱਚ ਪ੍ਰਧਾਨ ਸੇਵਕ ਨੇ ਗੱਲ ਕਹੀ, ਔਰ ਸਭ ਤੋਂ ਵੱਡੀ ਚੋਟ ਜੇ ਮੈਂ ਕਹੂੰਗਾ ਉਹ ਇਹ ਸੀਗੀ ਕਿ ਜੋ ਪਰਜੀਵੀ ਕਿਹਾ ਗਿਆ ਅੰਦੋਲਨਕਾਰੀਆਂ ਨੂੰ, ਜਾਂ ਕਹਿ ਲਓ ਸਿੱਧੇ ਰੂਪ 'ਚ ਨਾ ਸਹੀ ਸਿੱਧੇ ਰੂਪ 'ਚ ਕਿਸਾਨਾਂ ਨੂੰ, ਤਾਂ ਉਹਦਾ ਵੀ ਬਹੁਤ ਜ਼ੋਰਦਾਰ ਖੰਡਨ ਕਰਦਿਆਂ ਬੀਬਾ ਨੇ ਕਿਹਾ ਕਿ ਜਿਹੜੇ ਲੋਕ ਅੰਨ ਉਗਾਉਂਦੇ ਆ, ਤੁਹਾਡੇ ਬੱਚੇ ਪਾਲਦੇ ਆ, ਪੇਟ ਭਰਦੇ ਆ, ਤੁਸੀਂ ਉਹਨਾਂ ਨੂੰ ਪਰਜੀਵੀ ਕਹਿੰਦੇ ਹੋ। ਪਰਜੀਵੀ ਕਹਿੰਦੇ, ਪਰਜੀਵੀ ਦਾ ਮਤਲਬ ਤੁਸੀਂ ਸਮਝਦੇ ਨਾ, ਜਿਵੇਂ ਜੂ ਵਗੈਰਾ ਹੁੰਦੇ ਆ, ਫਲਾਂ ਹੁੰਦੇ ਜਿਹੜੇ ਇਸ ਤਰ੍ਹਾਂ ਦੇ ਪਰਜੀਵੀ, ਜੋ ਕਿਸੇ ਦਾ ਖੂਨ ਪੀ ਕੇ ਜਾਂ ਇੱਦਾਂ ਪਲਦੇ ਆ ਜਿਹੜੇ। ਤਾਂ ਉਹ ਬਹੁਤ ਜ਼ੋਰਦਾਰ ਖੰਡਨ ਸੀ ਉਹਨਾਂ ਦਾ। 13 ਮਿੰਟ ਦਾ ਭਾਸ਼ਣ ਮੈਂ ਜਿਵੇਂ ਕਿਹਾ ਕਿ ਮੈਂ ਵਿੱਚੋਂ ਸੁਣਿਆ, ਥੋੜਾ ਹਾਈਲਾਈਟਸ ਜੇ ਸੁਣੇ ਆ, ਤਾਂ ਮੈਨੂੰ 2-3 ਚੀਜ਼ਾਂ ਅੱਛੀਆਂ ਲੱਗੀਆਂ। ਦੇਖੋ, ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ, ਅੱਜ ਰਵਨੀਤ ਬਿੱਟੂ ਨੇ ਵੀ ਬਹੁਤ ਧੂਆਂਧਾਰ ਵੱਟ ਕੱਢਵਾ ਜਿੱਦਾਂ ਕਹਿ ਲਈਏ ਭਾਸ਼ਣ ਦਿੱਤਾ, ਪਰ ਉਹਦਾ ਇੰਨਾ ਭਾਸ਼ਣ ਹੈ ਨਾ ਜਿਹੜਾ ਉਹ ਫੈਕਚੁਅਲੀ ਨਹੀਂ ਸੀ। ਫੈਕਟ ਤਾਂ ਸੀਗੇ, ਮਤਲਬ ਕਿ ਇੱਕ ਤਰਤੀਬਬੱਧਤਾ ਨਹੀਂ ਸੀ। ਵਿੱਚ ਅਨੁਰਾਗ ਠਾਕਰ, ਉਹ ਤੁਹਾਨੂੰ ਪਤਾ ਹੀ ਅੱਖੜ ਸੁਭਾਅ ਦਾ ਆਦਮੀ ਹੈ ਰਵਨੀਤ ਬਿੱਟੂ, ਵਿੱਚ ਅਨੁਰਾਗ ਠਾਕਰ ਨਾਲ ਲੜ ਪੈਂਦਾ ਕਿ ਅਨੁਰਾਗ ਠਾਕਰ ਜਿਹੜਾ ਸੀ ਉਹਨੂੰ ਵਾਰ-ਵਾਰ ਡਿਸਟਰਬ ਕਰ ਰਿਹਾ ਸੀਗਾ। ਮੰਤਰੀ ਹੈ ਨਾ, ਤੇ ਗੁਆਂਢੀ ਆਪਣਾ ਹਿਮਾਚਲ ਦਾ, ਉਹ ਜਾਣਦਾ ਰਵਨੀਤ ਬਿੱਟੂ ਨੂੰ ਕਿ ਇਹਦੀ ਇਕਾਗਰਤਾ ਟੁੱਟ ਜਾਂਦੀ ਹੈ। ਹਾਲਾਂਕਿ ਜਦ ਬੀਬਾ ਬਾਦਲ ਨੇ ਗੁਰੂ ਸਾਹਿਬ ਦੀ ਕੁਰਬਾਨੀ ਦਾ ਜ਼ਿਕਰ ਕੀਤਾ, 9ਵੇਂ ਪਾਤਸ਼ਾਹ ਦੀ ਕੁਰਬਾਨੀ ਦਾ, ਤਾਂ ਉਦੋਂ ਮੀਨਾਕਸ਼ੀ ਲੇਖੀ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਮੈਂਬਰ ਪਾਰਲੀਮੈਂਟ ਹੈ, ਉਹ ਉੱਠ ਕੇ ਪੈ ਗਈ, ਕਹਿੰਦੀ ਕਿ ਇਹ ਗੁਰੂ ਸਾਡੇ ਵੀ ਹੈ। ਤਾਂ ਉੱਥੇ ਬੀਬਾ ਬਾਦਲ ਬਹੁਤ ਜੋਸ਼ 'ਚ ਬੋਲੇ ਕਰਨ 'ਚ, ਕਹਿੰਦੇ ਕਿ ਅੱਜ ਤੁਹਾਨੂੰ ਗੁਰੂ ਵੀ ਦਿੱਤੇ, ਅੱਜ ਤੁਹਾਡੇ ਗੁਰੂ ਹੋ ਗਏ। ਕਿਉਂਕਿ ਉਹ ਗੱਲ ਕਰ ਰਹੇ ਸੀਗੇ ਕਿ ਤੁਸੀਂ ਇਹਨਾਂ ਨੂੰ ਖਾਲਿਸਤਾਨੀ ਕਹਿੰਦੇ ਹੋ, ਤੁਸੀਂ ਅੱਤਵਾਦੀ ਕਹਿੰਦੇ ਹੋ, ਔਰ ਇੰਨੇ ਬੰਦੇ ਸਾਡੇ ਮਰ ਗਏ ਆ, ਫੋਟੋਆਂ ਦਿਖਾਈਆਂ। ਸੋ ਸਾਰੀ ਗੱਲਬਾਤ ਉਹਨਾਂ ਕਰਦੇ ਨਾਲ ਇਹ ਵੀ ਕਲੀਅਰ ਕੀਤਾ ਕਿ ਪਹਿਲਾਂ ਉਹ ਕਿਉਂ ਨਹੀਂ ਬੋਲੇ। ਮਤਲਬ ਉਹਨਾਂ ਨੇ ਚਿੱਠੀ ਵੀ ਦਿਖਾਈ ਕਿ ਮੈਂ ਚਿੱਠੀ ਲਿਖੀ ਸੀ, ਇਹਨਾਂ ਨੇ ਭਰੋਸਾ ਦਿੱਤਾ ਸੀਗਾ ਕਿ ਐਨ ਮੌਕੇ ਤੱਕ ਸਾਨੂੰ ਕਹਿੰਦੇ ਰਹਿ ਕੇ ਅਸੀਂ ਸਭ ਕੁਝ ਠੀਕ ਕਰ ਦਿਆਂਗੇ, ਪਰ ਜਦੋਂ ਇਹਨਾਂ ਨੇ ਨਹੀਂ ਕੀਤਾ, ਕਿਸਾਨ ਵੀ ਨਾਰਾਜ਼ ਰਹੇ, ਤਾਂ ਅਸੀਂ ਇਹ ਸਾਰਾ ਕੁਝ ਕਰ ਦਿੱਤਾ। ਤਾਂ ਕੁੱਲ ਮਿਲਾ ਕੇ 2 ਸਪੀਚਾਂ ਅੱਜ ਦੀਆਂ ਕਹੀਏ ਜੋ ਆਪਣੇ ਪੰਜਾਬ ਦੇ ਪਾਰਲੀਮੈਂਟ 'ਚ ਹੈ, ਉਹਨਾਂ ਦੀਆਂ ਧਾਕੜ ਰਹੀਆਂ, ਜਿਹੜੀਆਂ ਕਿ ਕਾਫੀ ਚਰਚਿਤ ਨੇ। ਜੇ ਕਿਸੇ ਨੇ ਸੁਣੀਆਂ ਹੋਣ ਉਹ ਤੁਸੀਂ ਸੁਣ ਸਕਦੇ, YouTube ਤੋਂ ਕਾਫੀ ਸੁਣ ਲਾਇਕ ਨੇ। ਕਿਉਂਕਿ ਦੇਖੋ, ਆਪਾਂ ਮੈਂਬਰ ਪਾਰਲੀਮੈਂਟ ਇੰਨਾ ਟੈਕਸ ਦੇ ਕੇ ਉੱਥੇ ਭੇਜਦੇ ਹਾਂ, ਕਿਸੇ ਕੰਮ ਲਈ ਭੇਜਦੇ ਹਾਂ, ਤਾਂ ਤੁਸੀਂ ਜ਼ਰੂਰ ਉਹਨਾਂ ਦੀ ਕਾਰਵਾਈ ਦੇਖੋ। ਜੇ ਚੰਗੀ ਲੱਗਦੀ ਹੈ ਤਾਂ ਉਹਨੂੰ ਐਪਰੀਸ਼ੀਏਟ ਕਰੋ, ਜੇ ਕੋਈ ਕਮੀ ਪੇਸ਼ੀ ਹੈ ਤਾਂ ਤੁਸੀਂ ਉਹਨਾਂ ਦੀ ਆਲੋਚਨਾ ਕਰਨ ਵਾਸਤੇ ਆਜ਼ਾਦ ਹੋ। ਪਰ ਅੱਜ ਦਾ ਜਿਹੜਾ ਇਤਿਹਾਸਕ ਭਾਸ਼ਣ ਸੀਗਾ ਉਹ ਸੀਗਾ ਮਹੁਆ ਮੋਇਤਰਾ ਦਾ। ਤੇ ਮੈਂ ਤੁਹਾਨੂੰ ਬੇਨਤੀ ਕਰੂੰਗਾ
ਜਿਹੜੇ ਤੁਸੀਂ ਅੰਗਰੇਜ਼ੀ ਜਾਣਦੇ ਹੋ ਸਾਡੇ ਭੈਣ ਭਰਾ, ਖਾਸ ਤੌਰ ਤੇ NRI, ਤੁਸੀਂ YouTube ਤੇ ਜਾ ਕੇ ਹੁਣੇ ਦੇਖ ਲਓ, ਹੋ ਸਕਦਾ ਡਿਲੀਟ ਹੋ ਜਾਵੇ। ਤਾਂ ਉਹ ਆਲਮੋਸਟ 20 ਮਿੰਟ ਦਾ ਭਾਸ਼ਣ ਹੈ। ਤੁਸੀਂ, ਮੈਂ ਤਾਂ ਜਿੰਨਾ ਕੁ ਸਮਝ ਸਕਿਆ, ਕਿਉਂਕਿ ਅੰਗਰੇਜ਼ੀ ਨਾਲ ਮੇਰੀ 57 ਰਹਿੰਦੀ ਹੈ, ਤੁਹਾਨੂੰ ਪਤਾ, ਮੈਂ ਤਾਂ ਜਗਾੜ ਜਗੂੜ ਲਾ ਕੇ ਸਮਝਦਾ। ਜੋ ਇਤਿਹਾਸਕ ਭਾਸ਼ਣ ਉਸ ਬੀਬੀ ਨੇ ਦਿੱਤਾ, ਤ੍ਰਿਣਮੂਲ ਕਾਂਗਰਸ ਤੋਂ ਆ, ਉਹਨੇ ਵਿਆਖਿਆ ਕੀਤੀ ਆ ਕਿ ਬੁਜ਼ਦਿਲ ਕੌਣ ਹੁੰਦਾ, ਬਹਾਦਰ ਕੌਣ ਹੁੰਦਾ। ਜੱਸਾ ਸਿੰਘ ਜੀ, ਬਾਬਾ ਬਘੇਲ ਸਿੰਘ ਜੀ, ਬਾਬਾ ਬੰਦਾ ਸਿੰਘ ਬਹਾਦਰ ਜੀ ਤੱਕ ਦਾ ਇਤਿਹਾਸ ਵਿਦ ਸਨ, ਕਿ ਕਿਹੜੇ ਸਨ 'ਚ ਕੀ ਗੱਲਾਂ ਹੋਈਆਂ, ਸਭ ਕੁਝ ਪਰੋਇਆ ਪਿਆ। ਸੋ ਮੈਂ ਤੁਹਾਨੂੰ ਉਹ ਗੁਜ਼ਾਰਿਸ਼ ਜ਼ਰੂਰ ਕਰੂੰਗਾ। ਮੈਂ ਜਿਵੇਂ ਕਿਹਾ ਕਿ ਇਹ ਉਹ ਨੁਮਾਇੰਦੇ ਆ ਜਿਹੜੇ ਲੋਕਾਂ ਦੇ ਟੈਕਸ ਪੇਅਰਸ ਦੇ ਪੈਸੇ ਤੇ ਸਭ ਕੁਝ ਭੋਗ ਕੇ ਸੱਤਾ 'ਚ ਜਾਂਦੇ ਆ ਜਾਂ ਵਿਰੋਧੀ ਧਿਰ 'ਚ ਜਾਂਦੇ ਆ, ਸਦਨ 'ਚ ਜਾਂਦੇ ਆ, ਸਾਡੀ ਆਵਾਜ਼ ਬਣ ਕੇ। ਤਾਂ ਉਹਨਾਂ ਦੀ ਆਵਾਜ਼ ਸਹੀ ਹੈ, ਠੀਕ ਆ, ਸਾਡੇ ਪੱਖ ਦੀ ਆ, ਸਾਡੇ ਵਿਰੋਧ ਦੀ ਆ, ਉਹਦਾ ਰਿਵਿਊ ਜ਼ਰੂਰ ਕਰਨਾ ਚਾਹੀਦਾ। ਸੋ ਇਹ ਭਾਸ਼ਣ ਤੁਸੀਂ ਜ਼ਰੂਰ ਸੁਣ ਲਓ। ਮੋਹਿਤਰਾ ਬੀਬੀ ਦਾ ਨਾਮ ਮੋਹਿਤਰਾ, ਤ੍ਰਿਣਮੂਲ ਕਾਂਗਰਸ ਦਾ ਇਹਨਾਂ ਦਾ ਭਾਸ਼ਣ ਜਿਹੜਾ ਤੁਹਾਨੂੰ ਈਜ਼ੀਲੀ ਲੱਭ ਜਾਣਾ YouTube ਤੇ। ਹਾਲਾਂਕਿ ਇੱਕ ਖਤਰਾ ਰਹਿੰਦਾ ਕਿ ਕਿਤੇ ਡਿਲੀਟ ਨਾ ਹੋ ਜਾਵੇ, ਕਿਉਂਕਿ ਬਹੁਤ ਸਾਰੇ ਗਾਣੇ ਇੱਥੇ ਜਦੋਂ ਸਾਡੇ ਗਾਇਕ ਲੱਕ ਮਿਣਦੇ ਸੀਗੇ ਕੁੜੀਆਂ ਦੇ, ਉਦੋਂ ਤੇ ਗਾਣੇ ਚੱਲੀ ਜਾਂਦੇ ਸੀ, ਜਦੋਂ ਹਥਿਆਰ ਜੋੜਦੇ ਸੀ ਗਾਣੇ ਚੱਲੀ ਜਾਂਦੇ ਸੀ। ਤੇ ਹੁਣ ਜਦੋਂ ਕਹਿੰਦੇ ਆ ਕਿ ਪੇਚਾ ਪੈ ਗਿਆ ਸੈਂਟਰ ਦੇ ਨਾਲ ਤੇ ਫਲਾਂ ਫਲਾਂ ਇੱਦਾਂ ਦੇ ਗਾਣੇ ਗਾਉਂਦੇ ਆ, ਉਹ ਵੀ ਹੁਣ YouTube ਤੋਂ ਰਿਮੂਵ ਕਰ ਦਿੰਦੇ ਆ ਨਾ। ਜੀ ਜੀ ਬਿਲਕੁਲ, ਇਹ ਤਾਂ ਉਹਨਾਂ ਨੇ ਦੇਖਿਆ ਹੀ ਆ। ਇਹ ਤਾਂ ਸੋਸ਼ਲ ਮੀਡੀਆ ਨੂੰ ਹੁਣ ਸਰਕਾਰ ਪਤਾ ਹੀ ਆ ਵੀ ਕਿੱਦਾਂ ਉੱਥੇ ਵਰਤ ਰਹੀ ਆ। ਅਗਲੀ ਮਿੰਟੂ ਜੀ ਗੱਲ ਕਰੀਏ, ਅਸ਼ਵਨੀ ਸ਼ਰਮਾ ਦੀ ਆਮਦ ਨੂੰ ਲੈ ਕੇ ਕਿਸਾਨਾਂ 'ਚ ਭਾਰੀ ਰੋਸ। ਵਿਧਾਇਕ ਅਰੁਣ ਨਾਰੰਗ ਦੀ ਗੱਡੀ ਨੂੰ ਪਾਇਆ ਘੇਰਾ। ਦੇਖੋ ਗੱਲ ਇਹ ਆ ਕਿ ਹੁਣ ਸਾਰੇ ਜਿੱਦਾਂ ਦੇਖੋ ਆਮ ਆਦਮੀ ਪਾਰਟੀ ਵਾਲਿਆਂ ਦੀ ਪਹਿਲਾਂ ਆਪਾਂ ਗੱਲ ਕਰ ਲਈ ਸੀਗੀ ਕਿ ਜਿੱਦਣ ਉਹਨਾਂ ਨੇ ਰਾਸ਼ਟਰਪਤੀ ਜੀ ਦੇ ਐਡਰੈਸ ਦੇ ਦੌਰਾਨ ਵਿਰੋਧ ਕੀਤਾ, ਬਾਅਦ ਦੇ ਵਿੱਚ ਵਿਰੋਧ ਕੀਤਾ, ਉਹ ਸਾਰੀਆਂ ਚੀਜ਼ਾਂ ਦੇਖੋ ਕਿ ਸਾਰੀਆਂ ਪਾਰਟੀਆਂ ਇੱਕ ਪਾਸੇ ਖਲੋਤੀਆਂ। ਤਾਂ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਹੈਗੇ ਆ ਕੁਛ ਆਗੂ ਕਹਿ ਲਓ, ਲੀਡਰ ਸਾਹਿਬਾਨ ਕਹਿ ਲਓ, ਉਹ ਤੁੱਲੇ ਹੋਏ ਆ। ਉਹ ਸਿਰਫ ਤੇ ਸਿਰਫ ਸੈਂਟਰ ਸਰਕਾਰ ਦੇ ਨਾਲ ਹੀ ਨਹੀਂ ਖਲੋਤੇ, ਇੱਕ ਤਰ੍ਹਾਂ ਨਾਲ ਕਹਿ ਲਓ ਕਿ ਡਟਵਾਂ ਵਿਰੋਧ ਵੀ ਕਰ ਰਹੇ ਆਪਣੇ ਬੰਦਿਆਂ ਦਾ। ਜਿਸ ਤਰ੍ਹਾਂ ਹਰਜੀਤ ਗਰੇਵਾਲ ਨੇ ਜਾਂ ਜਿਹੜੇ ਜੈਨੀ ਸਾਹਿਬ ਨੇ, ਜਿਹੜਾ ਉਹਨਾਂ ਨੇ ਬਲਦੀ ਤੇ ਤੇਲ ਪਾਇਆ, ਉਹ ਸਭ ਨੂੰ ਪਤਾ ਹੀ ਹੈ ਨਾ ਕਿ ਕਿੱਥੋਂ ਤੱਕ ਮਸਲਾ ਜਿਹੜਾ ਉਹ ਉਹਨਾਂ ਨੇ ਵਿਗਾੜ ਕੱਟਿਆ। ਇਹਨਾਂ ਵਾਸਤੇ ਰਸਤਾ ਬਹੁਤ ਜ਼ਿਆਦਾ ਔਖਾ ਉਹਨਾਂ ਦੋ ਲੀਡਰਾਂ ਦੇ ਬਿਆਨਾਂ ਨੇ ਕੀਤਾ। ਤਾਂ ਹੁਣ ਇਹ ਸੂਰਤ, ਹਾਲਾਂਕਿ ਦੇਖੋ ਇੱਕ ਚੀਜ਼ ਜਿਹੜੀ ਆ ਉਹ ਤਾਂ ਆਪਾਂ ਨੂੰ ਮੰਨਣੀ ਪਵੇਗੀ ਕਿ ਜਿੱਦਾਂ ਅੱਜ ਫਿਰੋਜ਼ਪੁਰ ਦੇ ਵਿੱਚ ਹੋਇਆ, ਸੁਖਪਾਲ ਨੰਨੂ, ਹਾਲਾਂਕਿ ਮੈਂ ਉਹਨਾਂ ਦੇ ਨਿੱਜੀ ਜੀਵਨ ਤੇ ਨਹੀਂ ਜਾਂਦਾ, ਬਹੁਤ ਕੁਛ ਉਹਨਾਂ ਦੇ ਨਿੱਜੀ ਜੀਵਨ ਬਾਰੇ ਮਤਲਬ ਕਿ ਔਨ ਦੀ ਰਿਕਾਰਡ ਪਿਆ ਵਾ। ਮੇਰਾ ਇਹ ਨੇਚਰ ਹੈ, ਸੁਭਾਅ ਹੈ, ਮੈਂ ਛੇਤੀ ਕਿਸੇ ਦੇ ਨਿੱਜੀ ਜੀਵਨ ਤੇ ਨਹੀਂ ਜਾਂਦਾ। ਤਾਂ ਉਹ ਕਾਫੀ ਦੇਰ ਤੱਕ ਰਾਜਨੀਤੀ ਤੋਂ ਗੈਰ ਸਰਗਰਮ ਰਹੇ, ਹੁਣ ਹੀ ਸਰਗਰਮ ਹੋ ਗਏ ਆ, ਕਿਉਂਕਿ ਉਹਨਾਂ ਦੇ ਪਿਤਾ ਜੀ ਦੀ ਬੜੀ ਹੈਗੀ ਸੀ, ਗੁੱਡਵੈਲ ਸੀਗੀ ਫਿਰੋਜ਼ਪੁਰ ਦੇ ਵਿੱਚ, ਉਹਨਾਂ ਨੂੰ ਵੀ ਅੱਗੇ ਲਾ ਲਿਆ ਇਹਨਾਂ ਨੇ। ਮਤਲਬ ਕਿ ਜਿਹੜਾ ਲੀਡਰ ਇਹਨਾਂ ਨੇ ਕਮਲ ਸ਼ਰਮੇ ਹੋਰਾਂ ਨੇ ਜਾਂ ਇਹਨਾਂ ਨੇ ਬਹੁਤ ਪਿੱਛੇ ਕਰ ਦਿੱਤਾ ਸੀਗਾ ਨੰਨੂ, ਅੱਜ ਉਹ ਵੀ ਵੇਖਣ ਨੂੰ ਮਿਲਿਆ। ਕਹਿਣ ਦਾ ਮਤਲਬ ਕਿ ਜੋ ਇਹਨਾਂ ਦੇ ਬੰਦੇ ਹਾਸ਼ੀਏ ਤੇ ਚੱਲ ਗਏ ਸੀ, ਉਹਨਾਂ ਨੂੰ ਵੀ ਅੱਗੇ ਲੈ ਆਂਦਾ। ਤਾਂ ਅੱਜ ਜਦੋਂ ਸੁਖਪਾਲ ਨੰਨੂ ਨੂੰ ਇਹਨਾਂ ਨੇ ਇਕੱਲਿਆਂ ਘਰ ਨੂੰ ਘੱਲਣ ਦਾ ਯਤਨ ਕਰ ਦਿੱਤਾ, ਤਾਂ ਉੱਥੇ ਜਿਹੜੇ ਪ੍ਰੋਟੈਸਟਰ ਸੀਗੇ ਉਹਨੂੰ ਘੇਰ ਖਲੋਤੇ ਸੀ। ਤਾਂ ਉਹਦੇ ਵਿੱਚ ਇੱਕ ਤੁਸੀਂ ਉਹ ਵੀਡੀਓ ਵੇਖ ਲੈਣੀ ਆ, ਤੁਸੀਂ ਹੁਣ ਉੱਠੇ ਹੋ, ਤੁਸੀਂ ਜਲਦੀ ਜਲਦੀ ਜਦੋਂ ਵੇਖੋਗੇ ਤਾਂ ਤੁਹਾਡੇ ਸਾਹਮਣੇ ਵੀਡੀਓ ਆ ਜਾਣੀ ਆ ਕਿ ਧੱਕੇ ਮੁੱਕੀ ਦੇ ਦੌਰਾਨ ਜਦੋਂ ਸੁਖਪਾਲ ਨੰਨੂ ਦੀ ਪੱਗ ਲੱਥਣ ਲੱਗੀ, ਤੇ ਇੱਕ ਮਹਿਮਾ ਸਾਹਿਬ ਹੈਗੇ ਆ ਸਾਡੇ ਏਰੀਏ ਦੇ, ਫਿਰੋਜ਼ਪੁਰ ਏਰੀਏ ਦੇ ਬਹੁਤ ਅੱਛੇ ਬੁਲਾਰੇ ਵੀ ਆ, ਤਾਂ ਉਹਨਾਂ ਨੇ ਪੱਗ ਤੇ ਹੱਥ ਰੱਖਿਆ ਹੋਇਆ ਸੀਗਾ। ਉਹ ਜਿਵੇਂ ਨਾ ਦੁਸ਼ਮਣ ਵੀ ਹੋਵੇ ਦਸਤਾਰ ਕਦੇ ਨਹੀਂ ਲਾਈ, ਤਾਂ ਦਸਤਾਰ ਨਹੀਂ ਲੈਣ ਦਿੱਤੀ। ਉਹ ਮੈਂ ਕਹਿੰਦਾ ਕਿ ਨੰਨੂ ਦੀ ਜਿਹੜੀ ਪੱਗ ਸੀਗੀ ਉਹ ਉਸੇ ਤਰ੍ਹਾਂ ਟਕਾ ਕੇ ਉਹਨਾਂ ਨੇ ਕਿਹਾ ਕਿ ਨਹੀਂ, ਪੱਗ ਸਾਡੀ ਆਪਣੀ ਹੈ, ਬੇਸ਼ੱਕ ਸਾਡੀ ਵੱਖਰੀ ਹੈ। ਤਾਂ ਉੱਥੇ ਥੋੜੀ ਜਿੱਦਾਂ ਮੈਂ ਕਿਹਾ ਕਿ ਤਲਖੀ ਜ਼ਿਆਦਾ ਵੱਧ ਗਈ ਫਿਰੋਜ਼ਪੁਰ ਦੇ ਵਿੱਚ। ਕੁਛ ਜਿਹੜੇ ਪ੍ਰੋਟੈਸਟਰ ਸੀਗੇ ਉਹਨਾਂ ਨੇ ਤਾਅ ਦੇ ਵਿੱਚ ਆ ਕੇ ਉੱਥੇ ਡੰਡੇ ਡੁੰਡੇ ਵੀ ਮਾਰੇ ਆ, ਦੱਸਦੇ ਉਹਨਾਂ ਦੀ ਗੱਡੀ ਤੇ। ਉਸ ਤੋਂ ਬਾਅਦ ਅਸ਼ਵਨੀ ਸ਼ਰਮਾ ਜੀ ਗੁੱਸੇ ਦੇ ਵਿੱਚ ਸੀਗੇ, ਉਹ ਕਹਿੰਦੇ ਕਿ ਕੀ ਸਾਡੇ ਹੱਕ ਨਹੀਂ ਹੈ, ਕੀ ਸਾਡੇ ਅਧਿਕਾਰ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਦੇ ਗੁੰਡੇ ਆ, ਉਹਨਾਂ ਨੇ ਸਿੱਧਾ ਕਿਹਾ ਕਿ ਕਾਂਗਰਸ ਦੇ ਗੁੰਡੇ ਆ, ਕਿਸਾਨ ਇਸ ਤਰ੍ਹਾਂ ਕਰ ਹੀ ਨਹੀਂ ਸਕਦੇ। ਤਾਂ ਦੂਸਰੇ ਪਾਸੇ ਉਹਨਾਂ ਨੇ ਅਬੋਹਰ ਵੀ ਆਉਣਾ ਸੀਗਾ, ਇੱਥੇ ਨਾਰੰਗ ਸਾਹਿਬ ਹੈਗੇ ਇਹਨਾਂ ਦੇ ਭਾਜਪਾ ਦੇ ਲੀਡਰ, ਉਹਨਾਂ ਦਾ ਵੀ ਘਰਾਓ ਕਰ ਲਿਆ ਗਿਆ। ਮੇਰੇ ਖਿਆਲ ਦੇ ਨਾਲ ਅੱਜ ਰਾਜਪੁਰਾ ਦੇ ਵਿੱਚ ਜਿੱਥੋਂ ਹਰਜੀਤ ਸਿੰਘ ਗਰੇਵਾਲ ਜੀ ਇਲੈਕਸ਼ਨ ਲੜ ਚੁੱਕੇ ਆ, ਤਾਂ ਉਹਨਾਂ ਦੇ ਵੀ ਉਸ ਏਰੀਏ ਦੇ ਵਿੱਚ ਦਫ਼ਤਰ ਬੰਦ ਕਰਵਾਏ ਗਏ ਆ।
ਬਿਲਕੁਲ ਇੱਕ ਗੱਲ ਤੇ ਜਿਹੜੀ ਆ ਮੈਂ ਜਿਹੜੀ ਕਹਿ ਕੇ ਖਤਮ ਕਰਦਾ ਜੀ ਕਿ ਦੇਖੋ ਪ੍ਰੋਟੈਸਟਰ ਤੇ ਆਪਣੇ ਹੱਕ ਹੈ। ਜੇ ਅਸ਼ਵਨੀ ਸ਼ਰਮਾ ਜੀ ਕਹਿੰਦੇ ਨਾ ਕਿ ਸਾਡੇ ਡੈਮੋਕ੍ਰੈਟਿਕ ਰਾਈਟਸ ਨਹੀਂ ਹੈਗੇ, ਉਹਨਾਂ ਦੇ ਬਿਲਕੁਲ ਹੈਗੇ ਆ। ਉਹ ਇਲੈਕਸ਼ਨ ਲੜ ਰਹੇ ਆ, ਕਿਸੇ ਨੇ ਉਹਨਾਂ ਦੇ ਕਾਗਜ਼ ਨਹੀਂ ਪਾੜੇ ਜਾ ਕੇ, ਉਹ ਇਲੈਕਸ਼ਨ 'ਚ ਪ੍ਰਚਾਰ ਕਰ ਰਹੇ, ਤਾਂ ਪ੍ਰੋਟੈਸਟਰ ਦਾ ਵੀ ਹੱਕ ਹੈ ਕਿ ਉਹ ਵਿਰੋਧ ਕਰ ਸਕਦੇ ਆ। ਪਰ ਇਹ ਗੱਲ ਬਿਲਕੁਲ ਸਹੀ ਆ, ਮੈਂ ਇਸ ਗੱਲ ਦੇ ਨਾਲ ਸਹਿਮਤ ਹਾਂ ਕਿ ਇਸ ਤਰ੍ਹਾਂ ਦਾ ਪ੍ਰੋਟੈਸਟ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਕਿਸੇ ਤੇ ਕੋਈ ਸਰੀਰਕ ਹਮਲਾ ਕਰੋ, ਕਿਸੇ ਦੀ ਪ੍ਰਾਪਰਟੀ ਤੇ ਕੋਈ ਹਮਲਾ ਕਰੋ। ਪ੍ਰੋਟੈਸਟ ਕਰਨ ਦੇ ਬਹੁਤ ਤੌਰ ਤਰੀਕੇ ਹੈਗੇ ਆ। ਸਵੇਰੇ ਮੈਂ ਜਦੋਂ ਤੜਕੇ ਉੱਠਿਆ, ਕਿਸੇ ਨੇ ਵੀਡੀਓ ਘੱਲੀ ਸੀ ਤੇ ਉਹ ਬੀਬੀ ਦੇ ਨਾਲ ਇੱਕ ਬੀਬਾ ਆਇਆ ਕਿ ਆਹ ਜੀ ਆਈ ਆ ਫਲਾਣੀ ਬੀਬੀ ਆਈ ਜੀ, ਗੱਲ ਕਰੋ ਜੀ ਗੱਲ ਕਰੋ, ਇਹ ਚੋਣ ਲੜ ਰਹੇ ਜੀ। ਤੇ ਉਹਨਾਂ ਆਖਿਆ ਕਿਹੜੇ ਚੋਣ ਨਿਸ਼ਾਨ ਤੋਂ? ਇਹ ਜੀ ਫੁੱਲ ਫੁੱਲ, ਉਹ ਕਮਲ ਵੀ ਨਹੀਂ ਸੀ ਕਹਿ ਰਹੇ, ਫੁੱਲ। ਉਹਨਾਂ ਆਖਿਆ ਬੀਬੀ ਅਜੇ ਵੀ ਕੋਈ ਕਸਰ ਆ ਦੱਸ? ਉਹ ਵੀਡੀਓ ਹਜੇ ਹਾਲੇ ਵੀ ਕੋਈ ਕਸਰ ਹੈ? ਮੈਂ ਕਿਹਾ ਤੁਸੀਂ ਆਜ਼ਾਦ ਖੜ ਜਾਂਦੇ ਬੀਬੀ ਜੀ, ਮੈਂ ਇੱਕ ਕੀ ਮੈਂ ਤੁਹਾਨੂੰ 100 ਵੋਟ ਪਵਾ ਦਿੰਦਾ, ਪਰ ਤੁਸੀਂ ਖੜੇ ਹੁੰਦੇ ਜਿਨ੍ਹਾਂ ਨੇ ਬੇੜਾ ਗਰਕ ਕਰ ਦਿੱਤਾ। ਹੁਣ ਦੇਖੋ ਉਹ ਵੀ ਤਾਂ ਵਿਰੋਧ ਹੈ ਨਾ। ਕਿਸੇ ਨੇ ਆਪਣੇ ਘਰ ਦੇ ਅੱਗੇ ਪਰਚਾ ਲਾ ਦਿੱਤਾ ਕਿ ਭਾਈ ਭਾਰਤੀ ਜਨਤਾ ਪਾਰਟੀ ਵਾਲੇ ਵੋਟ ਮੰਗਣ ਵਾਸਤੇ ਬੈਲ ਨਾ ਵਜਾਏ, ਉਹ ਵੀ ਵਿਰੋਧ ਹੈ। ਸੋ ਵਿਰੋਧ ਕਰਨ ਦੇ ਤਰੀਕੇ ਜਿਹੜੇ ਆ ਨਾ ਉਹ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਆ ਕਿ ਚੋਟ ਵੀ ਪੂਰੀ ਲੱਗੇ, ਦਰਦ ਵੀ ਪੂਰਾ ਹੋਵੇ, ਪਰ ਅਸੀਂ ਕਿਸੇ ਨੂੰ ਦਰਦ ਪਹੁੰਚਾਈਏ ਨਾ ਸਰੀਰਕ ਤੌਰ ਤੇ। ਜੀ ਜੀ ਅਗਲੀ ਗੱਲ ਕਰ ਲਈਏ, ਕਹਿੰਦੇ ਵੱਡੀਆਂ ਹਸਤੀਆਂ ਦੇ ਟਵੀਟਾਂ ਦੀ ਹੋਵੇਗੀ ਪੜਤਾਲ। ਹਾਂਜੀ, ਦੀਦੀ ਲਤਾ ਜੀ, ਅਕਸ਼ੇ ਕੁਮਾਰ ਜੀ, ਅਜੇ ਦੇਵਗਨ ਜੀ, ਜਿੱਦਾਂ ਕਹਿ ਲਓ ਜੀ ਜੀ ਜਿੰਨੇ ਵੀ ਹੈਗੇ ਇਹ ਸਾਰੇ ਸੋ ਕਾਲਡ ਜੀ ਜੀ ਹਾਂਜੀ, ਇਹ ਸਾਰੇ ਜਿਹੜੇ ਚਲੋ ਆਪਣਾ ਕਹਿਣਾ ਫਰਜ਼ ਆ। ਤਾਂ ਇਹ ਸਾਰੇ ਜਿੰਨੇ ਸੀਗੇ ਤੁਹਾਨੂੰ ਪਤਾ ਹੀ ਆ, ਇਹ ਮੈਦਾਨ ਦੇ ਵਿੱਚ ਆਏ ਸੀਗੇ ਜਦੋਂ ਬੀਬੀ ਰਿਹਾਨਾ ਨੇ ਟਵੀਟ ਕੀਤਾ। ਉਸ ਤੋਂ ਬਾਅਦ ਉਹ ਹੈ ਹੀ ਆ, ਵੈਸੇ ਤੇ ਕਈ ਗੁੱਸੇ 'ਚ ਇਹਨਾਂ ਨੂੰ ਜਮਹੂਰੇ ਵੀ ਕਹਿ ਦਿੰਦੇ, ਪਰ ਚਲੋ ਆਪਾਂ ਸਤਿਕਾਰ ਕਰਦੇ ਆਪਣੇ ਵਾਸਤੇ, ਸਾਰੇ ਸਤਿਕਾਰ ਵੀ ਹੋ ਗਿਆ। ਤਾਂ ਹੁਣ ਕਿਉਂਕਿ ਕੁਛ ਜਿੱਦਾਂ ਉਹ ਸਾਇਨਾ ਨੇਹਵਾਲ ਆ, ਉਹ ਕੁੜੀ ਚਿੜੀ ਛਿੱਕਾ ਨਹੀਂ ਖੇਡਦੀ, ਉਹਨੂੰ ਵੈਸੇ ਬੈਡਮਿੰਟਨ ਕਹਿੰਦੇ ਆ। ਇੱਕ ਜਿਹੜੇ ਹੈਗੇ ਆ ਅਕਸ਼ੇ ਕੁਮਾਰ, ਉਹ ਇੰਟਰਵਿਊ ਵੀ ਲੈ ਆਉਂਦੇ ਆ ਕਈ ਵਾਰ ਪ੍ਰਧਾਨ ਸੇਵਕ ਤੇ ਜਾ ਕੇ। ਤਾਂ ਉਹ ਜਿਹੜੇ ਟਵੀਟ ਕਰ ਰਹੇ ਸੀਗੇ ਉਹਨਾਂ ਦੀ ਮਤਲਬ ਕਿ ਜੇ ਤੁਸੀਂ ਦੇਖੋਗੇ ਸਾਰੀ ਸ਼ਬਦਾਵਲੀ ਇੱਕੋ ਜਿਹੀ ਆ। ਸੋ ਇਸ ਕਰਕੇ ਹੁਣ ਜਾਂਚ ਪੜਤਾਲ ਖੋਲ ਦਿੱਤੀ ਗਈ ਆ ਕਿ ਦੇਖੀਏ ਤੇ ਸਹੀ ਕਿਤੇ ਮਾਮਲਾ ਸਕ੍ਰਿਪਟਡ ਤਾਂ ਨਹੀਂ ਹੈ। ਪਰ ਫਰਜ਼ ਕਰੋ, ਦੇਖੋ ਖੁਦਾ ਨਾ ਖਾਸਾ ਅੱਗੇ ਉਹ ਫੇਕ ਨਿਊਜ਼ ਤੇ ਉਹ ਕੀਤਾ ਸੀ ਨਾ ਸਰਜੀਕਲ ਸਟ੍ਰਾਈਕ ਇਹਨਾਂ ਨੇ ਵਾਇਆ ਯੂਰਪ ਯੂਨੀਅਨ, ਕਿੰਨੀ ਬੇਇੱਜ਼ਤੀ ਹੋਈ ਸੀ। ਉਹ ਸਕੈਂਡਲ ਨਿਕਲਿਆ ਸੀਗਾ ਨਾ, ਸ਼ਾਇਦ ਤੁਹਾਨੂੰ ਯਾਦ ਹੋਵੇਗਾ, ਕੁਛ ਮਹੀਨੇ ਪਹਿਲਾਂ ਦੀ ਗੱਲ ਆ। ਤਾਂ ਉਹ ਸਭ ਜਦੋਂ ਅਬ ਕੀ ਵਾਰ ਟਰੰਪ ਸਰਕਾਰ, ਉਸ ਤੋਂ ਪਹਿਲਾਂ ਹੀ ਵਾਰ ਹੋ ਗਿਆ ਸੀਗਾ। ਤਾਂ ਫਰਜ਼ ਕਰੋ ਜੇ ਕੱਲ ਨੂੰ, ਕਿਉਂਕਿ ਇਹਨਾਂ ਦੀ ਹੈਗੀ ਆ ਸਿਆਸੀ ਖਿੱਚਾਤਾਣ ਮਹਾਰਾਸ਼ਟਰ ਵਾਲਿਆਂ ਨਾਲ। ਅੱਗੇ ਉਹਨਾਂ ਨੇ ਅਰਨਬ ਗੋਸਵਾਮੀ ਜਿਹੜਾ ਸੀਗਾ ਉਹ ਬਿਲਕੁਲ ਮਾਂਜ ਕੇ ਰੱਖ ਦਿੱਤਾ ਸੀ ਬਾਟਿਆਂ ਦੀ। ਜੇ ਉਹਨਾਂ ਨੇ ਕੋਈ ਲਿੰਕ ਇਸ ਤਰ੍ਹਾਂ ਦਾ ਕੱਢ ਲਿਆ ਤਾਂ ਕਿੱਡੀ ਵੱਡੀ ਬਦਨਾਮੀ ਆ ਕਿ ਸਾਡੇ ਮੁਲਕ ਦੇ ਵਿੱਚ ਲਤਾ ਦੀਦੀ, ਅਕਸ਼ੇ ਜੀ, ਗੋਡ ਆਫ ਕ੍ਰਿਕਟ ਸਾਇਨਾ ਨੇਹਵਾਲ ਵਰਗੀ ਕੁੜੀ, ਕਿ ਉਹਨਾਂ ਕੋਲ ਜ਼ਬਾਨ ਵੀ ਆਪਣੀ ਹੈ ਨਹੀਂ। ਕਿੰਨੀ ਸ਼ਰਮਨਾਕ ਗੱਲ ਹੋਏਗੀ ਕਿ ਜੋ ਅਸੀਂ ਆਪਣੇ ਆਪ ਨੂੰ ਕਹਿੰਦੇ ਕਿ ਤਥਾਕਥਿਤ ਤੌਰ ਤੇ ਅਸੀਂ ਦੁਨੀਆ ਦੇ ਸਭ ਤੋਂ ਵੱਡੇ ਲੋਕਤਾਂਤਰਿਕ ਦੇਸ਼ ਦੇ ਵਜੋਂ ਵਿਚਰਦੇ ਹਾਂ ਜੀ, ਅਸੀਂ ਵਿਸ਼ਵ ਗੁਰੂ ਬਣਨਾ ਹੈ, ਅਸੀਂ ਸੁਪਰ ਪਾਵਰ ਬਣਨਾ, ਕੀ ਪੱਲੇ ਰਹਿ ਜਾਊਗਾ ਜੇ ਇਹਨਾਂ ਦੀ ਸਿਆਸੀ ਖਿੱਚਾਤਾਣ ਦੇ ਵਿੱਚੋਂ ਇਹ ਕੋਈ ਚੀਜ਼ ਤਥਾਤਮਕ ਤੌਰ ਤੇ ਨਿਕਲ ਆਉਂਦੀ ਹੈ। ਤਾਂ ਇਹ ਆਪਣੇ ਆਪ ਦੇ ਵਿੱਚ ਹੀ ਬੜੀ ਬਦਨਾਮੀ ਦਾ ਸਬੱਬ ਆ ਕਿ ਏਡੇ ਵੱਡੇ ਕੋਈ ਬੰਦੇ, ਮਸ਼ਹੂਰੀ ਵਾਲੇ ਬੰਦੇ ਦੀ ਤੁਸੀਂ ਕੋਈ ਟਿੱਪਣੀ ਜਿਹੜੀ ਆ ਉਹ ਇਨਵੈਸਟੀਗੇਸ਼ਨ ਤੇ ਲੈ ਜਾਂਦੇ ਹੋ ਕਿ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਕਿ ਟਿੱਪਣੀ ਉਹ ਇਹਦੀ ਨਹੀਂ ਹੈ। ਇਹ ਵੀ ਆਪਣੇ ਆਪ 'ਚ ਮੈਂ ਕਹਿੰਦਾ ਬਦਨਾਮੀ ਵਾਲੀ ਗੱਲ ਆ। ਜੀ ਜੀ ਮਿੰਟੋ ਜੀ ਜਾਂਦੇ ਜਾਂਦੇ ਗੱਲ ਕਰ ਲਈ ਹੈ ਸ਼ਸ਼ੀ ਥਰੂਰ, ਰਾਜਦੀਪ ਸਾਰਦੇਸਾਈ ਦੀ ਗ੍ਰਿਫਤਾਰੀ ਤੇ ਲੱਗੀ ਰੋਕ। ਹਾਂਜੀ, ਇਹਨਾਂ ਨੂੰ ਰਾਹਤ ਮਿਲ ਗਈ ਆ। ਅਸਲ ਦੇ ਵਿੱਚ ਜਿੱਦਾਂ ਨਵਰੀਤ ਮੁੰਡੇ ਦਾ ਹੋਇਆ ਚਲਾਣਾ ਹੋਇਆ ਜੀ, ਜਦੋਂ ਇਹ ਗਏ ਨੇ 26 ਜਨਵਰੀ ਨੂੰ, ਤਾਂ ਉਸ ਦਿਨ ਇਹ ਜਿਵੇਂ ਦੱਸਦੇ ਸੀ, ਹੁਣ ਦੇਖੋ ਪ੍ਰਤੱਖਦਰਸ਼ੀ ਜਿੱਦਾਂ ਆਪਾਂ ਵੇਖੀਏ ਗਰਾਊਂਡ ਜ਼ੀਰੋ ਤੋਂ ਜਿਹੜੇ ਰਿਪੋਰਟਿੰਗ ਕਰ ਰਹੇ ਸੀਗੇ, ਜਦੋਂ ਉਹਦੇ ਸਾਥੀਆਂ ਦੇ ਨਾਲ ਜਾ ਕੇ ਗੱਲਬਾਤ ਕਰ ਰਹੇ ਸੀ ਤਾਂ ਉਹਨਾਂ ਨੇ ਕੀ ਕਿਹਾ ਸੀਗਾ, ਤੁਸੀਂ ਉਹ ਵਿਜ਼ੂਅਲ ਦੇਖੇ ਹੋਣੇ, ਆਡੀਓ ਸੁਣੀ ਹੋਣੀ ਆ। ਉਹ ਕਹਿ ਰਹੇ ਸੀਗੇ ਕਿ ਗੋਲੀਬਾਰੀ। ਤਾਂ ਇਹਨਾਂ ਨੇ ਉਸੇ ਤਰ੍ਹਾਂ ਹੀ ਰਾਜਦੀਪ ਸਰਦੇਸਾਈ ਨੇ ਹਵਾਲਿਆਂ ਦੇ ਨਾਲ ਟਵੀਟ ਕਰ ਦਿੱਤਾ ਸੀਗਾ। ਬਾਅਦ ਦੇ ਵਿੱਚ ਰੌਲਾ ਪੈ ਗਿਆ ਕਿਉਂਕਿ ਪੁਲਿਸ ਨੇ ਤੁਹਾਨੂੰ ਪਤਾ ਹੀ ਆ ਉਹ ਟਰੈਕਟਰ ਪਲਟਣ ਵਾਲਾ ਵੀਡੀਓ ਜਾਰੀ ਕਰ ਦਿੱਤਾ ਸੀ ਜੀ। ਮਤਲਬ ਕਿ ਉਹ ਵੀਡੀਓ ਇਹਦੀ ਦੂਰੋਂ ਦਿਖਾਇਆ ਗਿਆ ਫਰੰਟ ਤੋਂ
ਕਿ ਆਪਾਂ ਕੋਈ ਸਾਈਡ ਤੋਂ ਕੋਈ ਕਾਰਵਾਈ ਜਿਹੜੀ ਉਹ ਨਹੀਂ ਦੇਖ ਸਕਦੇ। ਇਹ ਵੀ ਇੱਕ ਸੱਚ ਸੀਗਾ ਜੇ ਤੁਸੀਂ ਇਹਨੂੰ ਗੌਰ ਨਾਲ ਦੇਖੋਗੇ। ਪਰ ਉਦੋਂ ਤੱਕ ਇਹਨਾਂ ਦਾ ਨੁਕਸਾਨ ਹੋ ਚੁੱਕਾ ਸੀਗਾ। ਤਾਂ ਜਿਹੜੇ ਸ਼ਸ਼ੀ ਥਰੂਰ ਹੈ, ਰਾਜਦੀਪ ਸਰਦੇਸਾਈ, ਇਹਨਾਂ ਨੂੰ ਤਾਂ ਆਫ-ਏਅਰ ਕਰ ਦਿੱਤਾ ਗਿਆ ਸੀ। ਬਹੁਤ ਵੱਡੇ ਪੱਤਰਕਾਰ ਹੈ ਰਾਜਦੀਪ ਸਰਦੇਸਾਈ ਇੰਡੀਆ ਟੂਡੇ 'ਚੋਂ, ਇਹਨਾਂ ਨੂੰ 18 ਦਿਨ ਵਾਸਤੇ ਆਫ-ਏਅਰ ਵੀ ਕਰ ਦਿੱਤਾ ਗਿਆ ਸੀ। ਮਤਲਬ ਕਿ ਆਪਦੇ ਅਦਾਰੇ ਵੀ ਤੁਹਾਨੂੰ ਪਤਾ ਹਿਸਾਬ ਚੜ ਜਾਂਦੇ ਆ। ਤਾਂ ਇਸ ਤਰ੍ਹਾਂ ਹੋਰ ਵੀ ਸੀਗੇ, ਤਕਰੀਬਨ ਲਾ ਲਓ ਕਿ ਗਿਣਤੀ 26 ਦੇ ਕਰੀਬ ਸੀਗੀ ਸਾਰਿਆਂ ਦੀ, 2 ਦਰਜਨ ਲਾ ਸਕਦੇ ਹੋ ਤੁਸੀਂ। ਤਾਂ ਇਹਨਾਂ ਤੇ ਗ੍ਰਿਫਤਾਰੀ ਦੀ ਤਲਵਾਰ ਲਟਕੀ ਹੋਈ ਸੀ, ਕਿਉਂਕਿ ਕਾਫੀ ਸੰਗੀਨ ਦੋਸ਼ ਲਾ ਦਿੱਤੇ। ਦੇਸ਼ ਧਰੋਹੀ ਤਾਂ ਤੁਹਾਨੂੰ ਪਤਾ ਵੱਟਦਾ ਹੀ ਪਿਆ ਨਾ ਅੱਜ ਕੱਲ੍ਹ। ਤਾਂ ਉਹ ਸਾਰਾ ਮਾਮਲਾ ਸੀਗਾ। ਕਈ ਥਾਵਾਂ ਤੇ ਵੱਖ-ਵੱਖ ਥਾਵਾਂ ਤੇ FIR ਇਹਨਾਂ ਦੇ ਖਿਲਾਫ ਦਰਜ ਹੋਈਆਂ ਸੀਗੀਆਂ। ਤਾਂ ਸੁਪਰੀਮ ਕੋਰਟ ਨੇ ਕਹਿ ਲਓ ਕਿ ਇੱਕ ਵਾਰੀ ਵਕਤੀ ਤੌਰ ਤੇ ਇਹਨਾਂ ਨੂੰ ਰਾਹਤ ਦਿੱਤੀ ਆ, ਇਹਨਾਂ ਸਾਰਿਆਂ ਦੀ ਗ੍ਰਿਫਤਾਰੀ ਤੇ ਰੋਕ ਲਾ ਦਿੱਤੀ ਆ। ਤਾਂ ਮੇਰੇ ਖਿਆਲ ਦੇ ਨਾਲ ਚੰਗਾ ਕੀਤਾ। ਵੈਸੇ ਵੀ ਲੋਕਤੰਤਰ ਦਾ ਜਲੂਸ ਕੱਢਣ ਵਾਲੀ ਗੱਲ ਹੀ ਆ ਕਿ ਜੇ ਕੋਈ ਇਸ ਤਰ੍ਹਾਂ ਕਰਦਾ। ਹੁਣ ਫੇਕ ਇੱਥੇ ਦੇਖੋ, ਤੁਸੀਂ ਇੰਟਰਨੈਟ ਤੇ ਜਾਓਗੇ ਨਾ ਤਾਂ ਇੱਥੇ ਹੀ ਤੁਸੀਂ ਦੇਖ ਲਓਗੇ ਕਈ ਵੀਡੀਓ ਇਸ ਤਰ੍ਹਾਂ ਦੇ ਹੁੰਦੇ ਆ, ਕਈ ਪੋਸਟ ਇਸ ਤਰ੍ਹਾਂ ਦੇ ਹੁੰਦੇ ਆ। ਜਦ ਤੁਸੀਂ ਉਹ ਲਿੰਕ ਖੋਲਦੇ ਜਾਂਦੇ ਹੋ, ਜਦ ਤੁਸੀਂ ਉਹਨਾਂ ਵੈਬਸਾਈਟਾਂ ਤੇ ਪਹੁੰਚਦੇ ਹੋ, ਤਾਂ ਸੁਦਾ ਹੀ ਉਹ ਇੱਕ ਤਰਫਾ ਏਜੰਡਾ ਰਨ ਕਰ ਰਹੇ ਹੁੰਦੇ ਆ। ਮਤਲਬ ਕਿ ਵੈਬਸਾਈਟਾਂ ਜਿਨ੍ਹਾਂ ਦਾ ਕੰਮ ਹੀ ਜ਼ਹਿਰ ਫੈਲਾਉਣਾ, ਫੇਕ ਨਿਊਜ਼ ਫੈਲਾਉਣਾ, ਤਾਂ ਉਹਨਾਂ ਤੇ ਕੋਈ ਦੇਸ਼ ਧਰੋਹ ਦੀ ਕਾਰਵਾਈ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ, ਕੋਈ ਨਹੀਂ ਪੁੱਛਦਾ, ਕਿਉਂਕਿ ਉਹ ਇਹਨਾਂ ਦੇ ਸਾਈਡ ਵਾਲੇ ਆ, ਸੱਜੇ ਪਛਾਕੜ ਜਿੱਦਾਂ ਕਹਿ ਲਓ, ਸੱਜੇ ਪੱਖੀ ਆ ਜਿਹੜੇ। ਪਰ ਜਿਹੜੇ ਲੋਕ ਸਰਕਾਰ ਦੇ ਥੋੜ੍ਹਾ ਵੀ ਉਲਟ ਚੱਲਦੇ ਆ, ਬਸ ਉਹਨਾਂ ਨੂੰ ਮਾਂਜ ਕੇ ਰੱਖ ਦਿੱਤਾ ਜਾਂਦਾ। ਔਰ ਦੇਸ਼ ਧਰੋਹ ਦਾ ਜਿੱਥੋਂ ਤੱਕ ਤਾਲੁਕ ਆ, ਮੇਰੇ ਖਿਆਲ ਦੇ ਨਾਲ 2010 ਤੋਂ ਜਾਂ ਲਾ ਲਓ ਕਿ ਹੁਣ ਤੱਕ 10 ਕੁ ਸਾਲਾਂ ਦਾ ਜੇ ਤੁਸੀਂ ਇਤਿਹਾਸ ਚੱਕ ਕੇ ਦੇਖੋਗੇ ਤਾਂ ਜਿੰਨੇ ਵੀ ਮੁਕੱਦਮੇ ਦਰਜ ਹੋਏ ਦੇਸ਼ ਧਰੋਹ ਦੇ, 96% ਪ੍ਰਧਾਨ ਸੇਵਕ ਜੀ ਦੇ ਰਾਜ ਦੇ ਵਿੱਚ ਹੋਏ। ਦੇਖ ਲਓ ਜੀ ਜੀ, ਇਹ ਤਾਂ ਪਤਾ ਹੀ ਲੱਗਦਾ ਹੈ ਵੀ ਇਹ ਕੀ ਕਰਨਾ ਚਾਹੁੰਦੇ ਨੇ। ਬਹੁਤ ਬਹੁਤ ਸ਼ੁਕਰੀਆ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਮਿਹਰਬਾਨੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਤੋਂ ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।